ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਸਾਡੇ ਵਿੱਚ ਅੱਜ ਹੋਣਗੇ ਜੀ ਬਲਤੇਜ ਪੰਨੂ। ਤੇ ਅਸੀਂ ਗੱਲਬਾਤ ਕਰਾਂਗੇ ਜੀ ਭਾਰਤ ਦੇ ਵਿੱਚ ਜਿਹੜਾ ਖਬਰਾਂ ਦੇ ਵਿੱਚ ਕੀ ਕੁਛ ਹੋ ਰਿਹਾ ਆ ਉਸੇ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਸੁਣਨੇ ਲਈ 832 551 50 8325515029 6054756868 ਤੇ ਕਾਲ ਕਰਕੇ ਤੁਸੀਂ ਸੁਣ ਸਕਦੇ ਆ ਜੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ। ਤੇ ਨੈੱਟ 'ਤੇ ਸੁਣ ਲਈ www.punjabiradiousa.com। ਜੇ ਤੁਹਾਡੇ ਕੋਲ ਸਮਾਰਟਫੋਨ ਆ ਤੇ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਆ ਜੀ। ਪੰਜਾਬੀ ਰੇਡੀਓ USA ਦੇ ਇਸ ਬੁਲਟਨ ਨੂੰ ਸਪਾਂਸਰ ਕਰਦੇ ਨੇ ਜੀ ਜਸਵੀਰ ਸਿੰਘ ਜੀ ਸਰਾਏ ਬੇਕਰਸਫੀਲਡ ਤੋਂ, ਕਰਨਪਾਲ ਸਿੰਘ ਤੇ ਜਸਜੀਤ ਕੌਰ ਕਲੋਬਸ ਤੋਂ, ਰਣਜੀਤ ਸਿੰਘ ਨਿਊ ਜਰਸੀ ਤੋਂ, ਤੇ ਰਜਿੰਦਰ ਕੌਰ ਜੀ ਸੈਨੋਜੇ ਤੋਂ। ਬਹੁਤ ਬਹੁਤ ਧੰਨਵਾਦੀਆਂ ਜੀ। ਹੁਣ ਗੱਲਬਾਤ ਕਰਦੇ ਹਾਂ ਜੀ ਬਲਤੇਜ ਸਿੰਘ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕੱਲ ਜਥੇਦਾਰ ਤਲਵੰਡੀ ਆ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਆ ਤੇ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਦੇ ਕਿਸ ਤਰ੍ਹਾਂ ਹੁਣ ਅੱਗੇ ਜਿਹੜਾ ਸੰਸਕਾਰ ਕਦੋਂ ਆ ਉਹਨਾਂ ਦਾ, ਤੇ ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜੀ। ਜੀ ਇਹ ਅੱਜ ਅੰਤਿਮ ਸੰਸਕਾਰ ਉਹਨਾਂ ਦਾ ਇੱਥੇ ਭਾਰਤੀ ਸਮੇਂ ਮੁਤਾਬਕ ਜੀ 11 ਵਜੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਤਲਵੰਡੀ ਰਾਏ ਉੱਥੇ ਕੀਤਾ ਜਾਊਗਾ। ਪਾਕਿਸਤਾਨ ਦੇ ਵਿੱਚ ਜਨਮੇ ਜਗਦੇਵ ਸਿੰਘ ਤਲਵੰਡੀ ਹੋਰੀ ਉਹ ਅਕਾਲੀ ਆਗੂ ਸਨ ਜੀ, ਜਿੱਥੋਂ ਅੱਜ ਕੱਲ੍ਹ ਨੇਤਾ ਨਹੀਂ ਨਿਕਲਦੇ ਜਿਹੜੇ ਤਰੀਕੇ ਦੇ ਨਾਲ। ਉਹ ਹੇਠਲੇ ਲੈਵਲ ਤੋਂ ਆਏ ਜੀ, ਸਰਪੰਚੀ ਤੋਂ 55 ਤੋਂ ਲੈ ਕੇ 65 ਤੱਕ 10 ਸਾਲ ਤੱਕ ਸਰਪੰਚ ਰਹੇ, 50 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਵੱਖ-ਵੱਖ ਸਰਕਾਰਾਂ ਦੇ ਵਿੱਚ ਉਹ ਪੰਜਾਬ ਦੀਆਂ ਦੇ ਵਿੱਚ ਮੰਤਰੀ ਵੀ ਰਹੇ। ਜਸਟਿਸ ਗੁਰਨਾਮ ਸਿੰਘ ਹੋਣਾ ਵਾਲੀ ਸਰਕਾਰ, ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਲੀ ਜਿਹੜੀ ਸਰਕਾਰ, ਔਰ ਇਸ ਤੋਂ ਇਲਾਵਾ ਉਹ ਲੋਕ ਸਭਾ ਦੇ ਮੈਂਬਰ ਵੀ ਰਹੇ, ਰਾਜ ਸਭਾ ਦੇ ਮੈਂਬਰ ਵੀ ਰਹੇ। ਬਹੁਤ ਇੱਜ਼ਤਮਾਨ ਜਿਹੜਾ ਜੀ ਉਹਨਾਂ ਨੂੰ ਡਿਊਰਿੰਗ ਆਪਣੀ ਪੂਰੀ ਲਾਈਫ ਦੇ ਜਿਹੜਾ ਮਿਲਿਆ। ਤੇ ਮੈਂ ਥੋੜ੍ਹਾ ਜਿਹਾ ਇਸ ਪੁਆਇੰਟ ਆਫ ਵਿਊ ਨਾਲ ਵੀ ਦੇਖਦਾ ਜੀ ਕਿ ਜਿਹੜਾ ਇੱਕ ਜਿਹੜੇ ਟਕਸਾਲੀ ਆਗੂ ਹੁੰਦੇ ਸੀਗੇ, ਜਿਹੜੇ ਜਥੇਦਾਰ ਜਿਹਨਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਮੋਰਚਿਆਂ ਦੇ ਵਿੱਚ ਅਗਵਾਈ ਕਰਦੇ ਰਹੇ ਨੇ, ਲੋਕਾਂ ਨਾਲ ਜੁੜੇ ਰਹੇ ਔਰ ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿ ਦੇਣ ਵਾਲੇ ਜਿਹੜੇ ਇੱਕ ਪੂਰ ਸੀਗਾ ਅਕਾਲੀਆਂ ਦਾ, ਉਹ ਤਕਰੀਬਨ ਇਹ ਉਹਦੇ ਆਖਰੀ ਜਿਹੜੇ ਮੈਂਬਰ ਨੇ ਉਹ ਕਹੇ ਜਾ ਸਕਦੇ ਨੇ। ਇਹ ਪੂਰ ਜਿਹੜਾ ਸੀਗਾ ਜੀ ਹੁਣ ਮੁੱਕ ਗਿਆ। ਹੁਣ ਤਾਂ ਬਹੁਤੀਆਂ ਜਿਹੜੀਆਂ ਉਹ ਚਾਪਲੂਸੀਆਂ ਹੀ ਰਹਿ ਗਈਆਂ। ਇਹਦੇ ਵਿੱਚ ਇਸ ਕਤਾਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਗੁਰਚਰਨ ਸਿੰਘ ਟੌਹੜਾ ਹੋਰੀ ਗਿਣੇ ਜਾਂਦੇ ਨੇ, ਜਿਹੜੀ ਗੱਲ ਕਹਿ ਦਿੰਦੇ ਹੁੰਦੇ ਸਨ ਆਪਣੀ, ਚਾਹੇ ਜਿੰਨੀ ਮਰਜ਼ੀ ਸਖਤ ਹੋਵੇ, ਉਹਨਾਂ ਨੂੰ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਭੁਗਤਣੀ ਵੀ ਪਈ। ਇਹੋ ਜਿਹੀ ਅਖੀਰਲੇ ਦਿਨਾਂ ਦੇ ਵਿੱਚ ਜਗਦੇਵ ਸਿੰਘ ਤਲਵੰਡੀ ਹੋਰਾਂ ਨੂੰ ਵੀ ਭੁਗਤਣੀ ਪਈ, ਜਿਹੜੇ ਕਿ ਤਕਰੀਬਨ ਖੁੱਡੇ ਲਾਏ ਹੋਏ ਸਨ ਜੀ ਅਕਾਲੀ ਦਲ ਦੇ ਵਿੱਚੋਂ। ਔਰ ਇਸੇ ਤਰ੍ਹਾਂ ਦੀ ਭੁਗਤਣੀ ਪਈ ਜੀ ਪ੍ਰੇਮ ਸਿੰਘ ਲਾਲਪੁਰਾ ਹੋਰਾਂ ਨੂੰ ਵੀ, ਜਿਹੜੇ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਖੁੱਡੇ ਲਾ ਰੱਖੇ। ਉਹ ਵੀ ਪ੍ਰੇਮ ਸਿੰਘ ਲਾਲਪੁਰਾ ਹੋਰੀ ਵੀ ਉਸ ਕਤਾਰ ਦੇ ਅਕਾਲੀ ਆਗੂਆਂ ਦੇ ਵਿੱਚੋਂ ਇੱਕ ਸਨ ਜੀ, ਜਿਹੜੇ ਆਪਣੀ ਗੱਲ ਠੋਕ ਵਜਾ ਕੇ ਕਹਿ ਦਿੰਦੇ ਹੁੰਦੇ ਸਨ ਜੀ। ਇਹਦੇ ਜਗਦੇਵ ਸਿੰਘ ਤਲਵੰਡੀ ਹੋਰਾਂ ਦੇ ਬਾਰੇ ਦੇ ਵਿੱਚ ਤਾਂ ਬੜੀਆਂ ਫੇਮਸ ਗੱਲਾਂ ਨੇ ਜੀ ਕਿ ਉਹਨਾਂ ਨੇ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਹਿ ਦਿੱਤਾ ਸੀ, ਪ੍ਰਧਾਨਗੀ ਟੌਹੜਾ ਸਾਹਿਬ ਕਰ ਰਹੇ ਸਨ ਮੀਟਿੰਗ ਦੀ, ਬਾਦਲ ਸਾਹਿਬ ਕੁਝ ਬੋਲੇ ਤੇ ਉਹਨਾਂ ਨੇ ਕਿਹਾ ਵੀ ਬਹਿ ਜਾ ਸਰਦਾਰਾ, ਤੇਰੀ ਵਾਰੀ ਅਜੇ ਨਹੀਂ ਆਈ, ਇਹ ਤਾਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਆ, ਪਹਿਲਾਂ ਉਹਨੂੰ ਸੁਣ ਲੈ, ਬਾਅਦ 'ਚ ਗੱਲ ਕਰੀ। ਇਹ ਵੀ ਕਿਹਾ ਜਾਂਦਾ ਜੀ ਕਿ ਜਗਦੇਵ ਸਿੰਘ ਤਲਵੰਡੀ ਹੋਰਾਂ ਨੂੰ ਜਦੋਂ ਪ੍ਰਧਾਨ ਬਣਾਇਆ ਸੀਗਾ ਅਕਾਲੀ ਦਲ ਦਾ, ਤਾਂ ਉਹਨਾਂ ਨੇ ਕਿਹਾ ਸੀਗਾ ਵੀ ਪ੍ਰਧਾਨ ਬਣਾ ਦਿੱਤਾ, ਹੁਣ ਚਾਹੇ ਜੋ ਮਰਜ਼ੀ ਕੋਸ਼ਿਸ਼ ਕਰ ਲਿਓ, ਮੈਨੂੰ ਲਾਹ ਕੇ ਜਿਹੜਾ ਜੀ ਉਹ ਦਿਖਾਇਓ। ਉਹਨਾਂ ਦਾ ਇੱਕ ਵਾਰੀ ਹਾਥੀ ਦੇ ਉੱਤੇ ਚੜ੍ਹ ਕੇ ਜਾਣਾ, ਇਹ ਵੀ ਬੜਾ ਚਰਚਿਤ ਜਿਹੜਾ ਸੀਗਾ ਉਹ ਰਿਹਾ ਸੀਗਾ ਪ੍ਰਧਾਨਗੀ ਦੇ ਦੌਰ ਦੇ ਦੌਰਾਨ। ਤੋ ਜਿਹੜੀ ਇਹ ਕਤਾਰ ਸੀਗੀ ਅਕਾਲੀ ਦਲ ਦੇ ਆਗੂਆਂ ਦੀ, ਜਿਹੜੀ ਸੰਘਰਸ਼ ਕਰਕੇ ਜਿਹੜੀ ਮੂਹਰੇ ਆਈ ਸੀਗੀ, ਤਿਗੜਮਬਾਜ਼ੀਆਂ ਕਰਕੇ ਘੱਟ ਆਈ ਸੀ, ਉਹ ਮੁੱਕ ਗਈ ਤਕਰੀਬਨ। ਇਹ ਲਾਸਟ ਉਹਨਾਂ ਦੇ ਵਿੱਚੋਂ ਇੱਕ ਸਨ। ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਕਤਾਰ ਦੇ ਨੇ, ਪਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜੁਰਤ ਵਾਲੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚੋਂ ਨਹੀਂ ਗਿਣੇ ਜਾਂਦੇ ਕਿ ਜਿਹੜਾ ਕਿਸੇ ਗੱਲ ਦੇ ਉੱਤੇ ਕੋਈ ਸਹੀ ਸਟੈਂਡ ਲੈ ਲੈਣ। ਹਾਂ, ਜੁਰਤ ਵਾਲੇ ਆਗੂਆਂ ਨੂੰ ਖੁੱਡੇ ਲਾਈਨ ਲਾਉਣ ਵਾਲੇ ਨੇਤਾ ਦੇ ਵਜੋਂ ਉਹ ਜ਼ਰੂਰ ਗਿਣੇ ਜਾਂਦੇ ਨੇ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ, ਜਿਹੜਾ ਬੋਲਦਾ ਉਹਨੂੰ ਉਹ ਸਾਈਡ ਲਾਈਨ ਜਿਹੜਾ ਜੀ ਉਹ ਕਰ ਦਿੰਦੇ ਨੇ। ਇਹ ਜਿਹੜੀਆਂ ਹੁਣ ਕਿਤਾਬਾਂ ਦੇ ਵਿੱਚ ਹੀ ਪੜ੍ਹੀਆਂ ਜਾਇਆ ਕਰਨਗੀਆਂ ਗੱਲਾਂ ਜੀ ਕਿ ਅਸਲ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਇਤਿਹਾਸ ਕੀ ਸੀਗਾ ਤੇ ਬਾਅਦ ਦੇ ਵਿੱਚ ਉਹਨੂੰ ਕੀ ਜਿਹੜਾ ਜੀ ਬਣਾ ਦਿੱਤਾ। ਅਕਸਰ ਹੀ ਗੱਲ ਹੁੰਦੀ ਹੈ ਕਿ 1920 ਦੇ ਵਿੱਚ ਜਿਹੜਾ ਅਕਾਲੀ ਦਲ
ਬਣਿਆ ਸੀਗਾ ਜਿਹੜਾ ਜੀ ਇਹ ਉਹਨਾਂ ਦੇ ਵਿੱਚੋਂ ਇੱਕ ਨੇਤਾ ਜਿਹੜੇ ਆ ਉਹ ਕਹੇ ਜਾ ਸਕਦੇ ਆ। ਬੇਸ਼ੱਕ ਉਹਨਾਂ ਦੇ ਨਾਲ ਕਈ ਕਿਸਮ ਦੀਆਂ ਕੰਟਰੋਵਰਸੀਜ਼ ਜਿਹੜੀਆਂ ਦੀ ਉਹ ਜੁੜੀਆਂ ਰਹੀਆਂ, ਉਹਦੇ ਕਈ ਪੱਖ ਜਿਹੜੇ ਨੇ ਉਹਨਾਂ ਕੰਟਰੋਵਰਸੀਜ਼ ਦੇ ਹੋ ਸਕਦੇ ਨੇ, ਪਰ ਇੱਕ ਗੱਲ ਜਿਹੜੀ ਹੈ ਜੀ ਉਹ ਤੋਂ ਮੇਰਾ ਖਿਆਲ ਉਹਨਾਂ ਦੇ ਵਿਰੋਧੀ ਵੀ ਇਨਕਾਰ ਨਹੀਂ ਕਰ ਸਕਦੇ ਕਿ ਉਹ ਜੁਰਤ ਦੇ ਨਾਲ ਸਟੈਂਡ ਲੈਣ ਵਾਲੇ ਜਿਹੜੇ ਨੇਤਾਵਾਂ ਦੇ ਵਿੱਚੋਂ ਇੱਕ ਸਨ। ਅੱਜ ਹੀ ਉਹਨਾਂ ਦੇ ਵਿੱਚ ਜੁਰਤ ਸੀ, ਕਹਿੰਦੇ ਕਿ ਆਪਣੇ ਟਾਈਮ ਦੇ ਵਿੱਚ ਸਵਾਲ ਪੁੱਛਣ ਦੀ, ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਵੀ ਹੋਵੇ, ਉਸ ਵੇਲੇ ਜੁਰਤ ਕਰ ਜਾਂਦੇ ਸੀ। ਅਗਲੀ ਗੱਲਬਾਤ ਕਰਦੇ ਹਾਂ, ਜਿਵੇਂ ਚਾਈਨਾ ਤੋਂ ਉੱਥੇ ਦੇ ਰਾਸ਼ਟਰਪਤੀ ਆਏ ਹੋਏ ਨੇ, ਬੜੇ ਸੰਧੀਆਂ ਤੇ ਦਸਤਖਤ ਹੋ ਰਹੇ ਨੇ ਜੀ, ਬੜਾ ਕੁਝ ਹੋ ਰਿਹਾ, ਪਰ ਫਿਰ ਵੀ ਜਿਹੜੀ ਚਾਈਨੀ ਫੌਜ ਆ ਉਹ ਸਰਹੱਦ ਦੇ ਉੱਤੇ ਫਿਰ ਵੀ ਘੁਸਪੈਠ ਭਾਰਤ ਦੇ ਵਿੱਚ ਅਜੇ ਵੀ ਉਹਨਾਂ ਦੀ ਚੱਲ ਰਹੀ ਹੈ। ਇਹ ਚਾਈਨੀਜ਼ ਰਾਸ਼ਟਰਪਤੀ ਜਿਨਪਿੰਗ ਦੀ ਜਿਹੜੀ 3 ਰੋਜ਼ਾ ਭਾਰਤ ਫੇਰੀ ਦਾ ਅੰਤ ਜਿਹੜਾ ਸੀਗਾ ਜੀ, ਸਾਂਝਾ ਬਿਆਨ ਜਿਹੜਾ ਸੀਗਾ ਉਹਦੇ ਵਿੱਚ ਸਰਹੱਦੀ ਵਿਵਾਦ ਦੇ ਫੌਰੀ ਤੇ ਸੁਖਾਵੇਂ ਹੱਲ ਦੀ ਗੱਲ ਜਿਹੜੀ ਕੀਤੀ ਗਈ, ਉਸ ਤੋਂ ਉਲਟ ਲਦਾਖ ਦੇ ਚੂਮਰ ਖੇਤਰ ਦੇ ਵਿੱਚ ਚੀਨੀ ਫੌਜਾਂ ਫਿਰ ਭਾਰਤੀ ਖੇਤਰ ਦੇ ਅੰਦਰ ਦਾਖਲ ਹੋ ਕੇ ਉੱਚੇ ਥਾਂ ਉੱਤੇ ਬੈਠ ਗਈਆਂ ਨੇ ਜੀ। ਜਿਹੜੇ ਸਰਕਾਰੀ ਸੂਤਰ ਨੇ ਉਹਨਾਂ ਦੇ ਅਨੁਸਾਰ ਇਹਨਾਂ ਦੀ ਗਿਣਤੀ 35 ਦੇ ਕਰੀਬ ਹੈ। ਦੇਰ ਰਾਤ ਤੱਕ ਡਟੇ ਹੋਏ ਸਨ। ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਹੈ LAC, ਇਹਦੇ ਨੇੜੇ ਚੀਨੀ ਖੇਤਰ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ 300 ਫੌਜੀ ਜਵਾਨ ਜਿਹੜੇ ਉਹ ਡੇਰੇ ਲਾਏ ਬੈਠੇ ਨੇ। ਇਸ ਘੁਸਪੈਠ ਨੇ ਸਰਹੱਦ ਉੱਤੇ ਤਣਾਅ ਜਿਹੜਾ ਜੀ ਉਹ ਬਰਕਰਾਰ ਰੱਖਿਆ ਹੋਇਆ, ਉਹ ਵੀ ਉਦੋਂ ਜਦੋਂ ਕਿ ਚਾਈਨੀਜ਼ ਰਾਸ਼ਟਰਪਤੀ ਜਿਹੜੇ ਨੇ ਉਹ ਭਾਰਤ ਦਾ ਦੌਰਾ ਅਜੇ ਸਮਾਪਤ ਕਰਕੇ ਜਿਹੜੇ ਉਹ ਜਾ ਹੀ ਰਹੇ ਨੇ। ਚੂਮਰ ਖੇਤਰ ਦੇ ਵਿੱਚੋਂ ਜਿਹੜਾ ਜੀ ਚਾਈਨੀਜ਼ ਫੌਜੀਆਂ ਦੇ ਪਰਤਣ ਤੋਂ ਬਾਅਦ ਭਾਰਤੀ ਫੌਜੀਆਂ ਨੇ ਆਪਣੇ ਤੰਬੂ ਉਖਾੜਨੇ ਸ਼ੁਰੂ ਕਰਤੇ ਸੀਗੇ, ਪਰ ਧੜਕਾਨ ਉੱਥੇ ਫੇਰ ਜਿਹੜੀ ਭਾਰਤੀ ਫੌਜ ਜਿਹੜੀ ਹੈ ਜੀ ਉਹ ਰੁਕ ਗਈ ਹੈ। ਇਸ ਕਿਸਮ ਦੇ ਨਾਲ ਜਿਹੜੇ ਚਾਈਨੀਜ਼ ਰਾਸ਼ਟਰਪਤੀ ਨੇ ਉਹ ਇਹ ਵੀ ਗੱਲ ਕਹਿ ਗਏ ਨੇ ਕਿ ਪੱਕੀ ਕੋਈ ਸਰਹੱਦ ਦੀ ਰੇਖਾ ਨਹੀਂ ਖਿੱਚੀ ਹੋਈ ਹੈਗੀ, ਜਿਹਦੇ ਕਰਕੇ ਇਹ ਸਮੱਸਿਆ ਆਉਂਦੀ ਹੈ ਤੇ ਇਹ ਸਮੱਸਿਆ ਜਿਹੜੀ ਹੈ ਉਹ ਆਉਂਦੀ ਰਹਿਣੀ ਹੈ। ਮੇਰਾ ਖਿਆਲ ਸਵਾਲੀਆ ਚਿੰਨ੍ਹ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਵੀ ਉੱਠਣਗੇ ਜੀ ਕਿ ਕੀ ਉਹ ਆਪਣਾ ਜਿਹੜਾ ਪੱਖ ਸੀਗਾ ਉਹ ਸਟਰੋਂਗਲੀ ਪੇਸ਼ ਨਹੀਂ ਕਰ ਸਕੇ, ਕੀ ਭਾਰਤ ਜਿਹੜਾ ਜੀ ਉਹ ਹੁਣ ਇਹ ਪੰਸਾਰੀ ਦੀ ਹੱਟੀ ਬਣ ਗਿਆ ਕਿ ਉਹਨੇ ਆਟਾ ਦਾਲ ਹੀ ਵੇਚਣਾ ਜਾਂ ਲੂਣ ਤੇਲ ਹੀ ਜਿਹੜਾ ਵੇਚਣਾ, ਉਹਦੇ ਹੀ ਸਮਝੌਤੇ ਕੀਤੇ ਗਏ ਨੇ, ਜਾਂ ਜਿਹੜਾ ਇਹ ਸਰਹੱਦੀ ਵਿਵਾਦ ਹੈ ਇਹਨੂੰ ਸਟਰੋਂਗ ਤਰੀਕੇ ਦੇ ਨਾਲ ਜਿਹੜਾ ਉਠਾਇਆ ਗਿਆ। ਉਹ 56 ਇੰਚ ਦੀ ਛਾਤੀ ਜਿਹੜੀ ਸੀ ਨਾ ਜੀ ਉਹ ਪਤਾ ਨਹੀਂ ਸੁੰਗੜ ਕੇ ਕਿ ਉਹ 5 ਇੰਚ ਦੀ ਰਹਿ ਗਈ ਜੀ। ਬਿਲਕੁਲ, ਜੇ ਤੁਹਾਡੀਆਂ ਸਰਹੱਦਾਂ ਹੀ ਨਹੀਂ ਠੀਕ, ਤੁਹਾਡੀਆਂ ਸਰਹੱਦਾਂ ਤੇ ਜਿਹੜਾ ਮਰਜ਼ੀ ਆ ਕੇ ਕਾਬਜ਼ ਹੋ ਲੈ ਤੇ ਫਿਰ ਜ਼ਰੂਰ ਸਵਾਲੀਆ ਚਿੰਨ੍ਹ ਜਿਹੜੇ ਉੱਠਣਗੇ। ਅਤੇ ਅੱਗੇ ਜੀ ਕਾਫੀ ਦਿਨਾਂ ਤੋਂ ਇਹ ਸੀਗਾ ਕਿ ਹਰਿਮੰਦਰ ਸਾਹਿਬ ਤੇ ਨੂੰ ਅਡਾਉਣ ਦੀ ਧਮਕੀ ਆਈ ਆ, ਤੇ ਉਸ ਦਾ ਉਹ ਵੀ ਕਹਿੰਦੇ ਵੀ ਫੜਿਆ ਗਿਆ ਜਿਹੜਾ ਧਮਕੀਆਂ ਦਿੰਦਾ ਸੀ। ਜਿਸ ਦਿਨ ਇਹ ਧਮਕੀ ਆਈ ਸੀ, ਮੈਨੂੰ ਤੁਹਾਨੂੰ ਯਾਦ ਹੋਣਾ, ਮੈਂ ਰੇਡੀਓ ਤੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਇਹਦੇ ਵਿੱਚ ਕੋਈ ਬਹੁਤੀ ਜਿਹੜੀ ਵੱਡੀ ਸੱਚਾਈ ਨਹੀਂ ਜਾਪਦੀ, ਇਹਦੇ ਵਿੱਚ ਸ਼ਰਾਰਤ ਜਿਹੜੀ ਹੈ ਜੀ ਕਿਤੇ ਨਾ ਕਿਤੇ ਜਾਪਦੀ ਹੈ। ਪਰ ਸਦਕੇ ਜਾਈਏ ਜੀ ਸਾਡੇ ਇੱਥੋਂ ਦੇ ਨੈਸ਼ਨਲ ਮੀਡੀਆ ਦੇ, ਉਹਨੇ ਪ੍ਰਮੁੱਖਤਾ ਦੇ ਰੂਪ ਦੇ ਵਿੱਚ ਕੁਝ ਇੰਗਲਿਸ਼ ਦੀਆਂ ਅਖਬਾਰਾਂ, ਕੁਝ ਹਿੰਦੀ ਦੀਆਂ ਅਖਬਾਰਾਂ, ਉਹਦੇ ਵਿੱਚ ਇਹ ਖਬਰ ਜਿਹੜੀ ਪੰਜਾਬੀ ਵਾਲਿਆਂ ਨੇ ਵੀ ਕੁਝ ਛਾਪੀ ਕਿ ਇਹ ਕਿਸੇ ਇਸਲਾਮੀ ਜਥੇਬੰਦੀ ਦਾ ਜਿਹੜਾ ਕੰਮ ਹੋ ਸਕਦਾ ਹੈ, ਜਿਹੜੀ ਕਿ ਦਰਬਾਰ ਸਾਹਿਬ ਨੂੰ ਉਡਾਉਣਾ ਜਿਹੜਾ ਚਾਹੁੰਦੀ ਹੈ ਜੀ, ਬਿਨਾਂ ਕਿਸੇ ਛਾਣਬੀਣ ਤੋਂ, ਬਿਨਾਂ ਕਿਸੇ ਘੋਖ ਤੋਂ। ਹੁਣ ਜਿਹੜਾ ਜੀ ਨਿਕਲਿਆ ਵਿੱਚੋਂ ਇਹਦੇ ਕਹਾਣੀ ਜਿਹੜੀ ਹੈ ਜੀ ਉਹ ਉਹੋ ਜਿਹੀ ਨਿਕਲੀ ਜਿਹੋ ਜਿਹਾ ਖਦਸ਼ਾ ਸੀਗਾ ਜੀ। ਇੱਕ ਵਿਅਕਤੀ ਜਿਹੜਾ ਦਰਬਾਰ ਸਾਹਿਬ ਦੇ ਅੰਦਰੋਂ ਹੀ ਉਹਨੂੰ ਫੜਿਆ ਗਿਆ ਜੀ, ਉਹਨੇ ਮੋਬਾਇਲ ਫੋਨ ਦੇ ਰਾਹੀਂ ਧਮਕੀ ਜਿਹੜੀ ਦਿੱਤੀ ਸੀਗੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਘੇਰਾ ਬੜਾ ਮਜ਼ਬੂਤ ਜਿਹੜਾ ਕੀਤਾ ਗਿਆ ਸੀਗਾ। ਫੜਿਆ ਗਿਆ ਵਿਅਕਤੀ ਕਮਲ ਵਰਮਾ, ਜਿਹੜਾ ਕਿ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ, ਉਹ 15 ਦਿਨਾਂ ਤੋਂ ਹਰਿਮੰਦਰ ਸਾਹਿਬ ਦੇ ਵਿੱਚ ਠਹਿਰਿਆ ਹੋਇਆ ਸੀਗਾ ਜੀ। ਉਹ ਜਿਸ ਕਿਸਮ ਦਾ ਉਹ ਲੱਗਦਾ ਜੀ, ਉਹਦੀ ਬਾਡੀ ਲੈਂਗੁਏਜ ਤੋਂ ਭਲਾ ਮਾਨਸ ਜਾਂ ਕੁਝ ਵਿਅਕਤੀ ਹੈ, ਦਿਮਾਗੀ ਤੌਰ ਤੇ ਵੀ ਬਹੁਤਾ ਜਿਹੜਾ ਉਹ ਸਹੀ ਨਹੀਂ ਜਾਪਦਾ। ਉਹਦਾ ਇਹ ਕਿ ਮੇਰਾ ਬੈਗ ਗਵਾਚ ਗਿਆ ਸੀਗਾ, ਜਿਹਦੇ ਵਿੱਚ ਮੋਬਾਇਲ ਫੋਨ ਵੀ ਮੇਰਾ ਸੀਗਾ, ਤੇ ਮੈਂ ਇਹ ਧਮਕੀ ਇਸ ਕਰਕੇ ਦਿੱਤੀ ਤਾਂ ਕਿ ਅੱਗੋਂ ਕਿਸੇ ਦਾ ਬੈਗ ਨਾ ਗਵਾਚੇ। ਮੈਂ ਇੱਥੇ ਜਿਹੜਾ ਸੁਰੱਖਿਆ ਜਿਹੜੀ ਕੀਤੀ ਜਾ ਰਹੀ ਹੈ ਉਹਨੂੰ ਸਖਤ ਕਰਵਾਉਣੀ ਚਾਹੁੰਦਾ ਸੀਗਾ। ਗੁਰੂ ਰਾਮਦਾਸ ਸਰਾਂ ਦੇ ਵਿੱਚ ਹੀ ਬੈਠਾ ਉਹਦਾ ਇਹ ਕਹਿਣਾ ਹੈ ਕਿ ਮੈਂ ਇਹ ਇੱਥੋਂ ਹੀ ਬਹਿ ਕੇ ਵੇਖ ਰਿਹਾ ਸੀਗਾ ਕਿ ਕਿਵੇਂ ਹੁਣ ਸੁਰੱਖਿਆ ਜਿਹੜੀ ਹੈ ਉਹ ਸਖਤ ਕੀਤੀ ਜਾ ਰਹੀ ਹੈ। ਸੋ ਪੁਲਿਸ ਜਿਹੜੀ ਸੀ ਉਹਦੀ ਪੈਰ ਦੱਬਦੀ ਉਹਦੇ ਤੱਕ ਪਹੁੰਚ ਗਈ। ਪਤਾ ਲਾਇਆ ਜਾਏ ਕਿ ਉਹਨੂੰ ਜਿਹੜਾ ਰਿਮਾਂਡ ਦੇ ਉੱਤੇ ਲੈ ਕੇ ਕੀ ਇਹਦੇ ਪਿੱਛੇ ਕਿਸੇ ਜਥੇਬੰਦੀ ਦਾ ਹੱਥ ਹੈ ਜਾਂ ਉਹਨੇ ਇੰਡੀਵਿਜੂਅਲ ਤੌਰ ਦੇ ਉੱਤੇ ਸ਼ਰਾਰਤੀ ਕੀਤੀ ਹੈ। ਲੱਗਦਾ ਨਹੀਂ ਹੈ ਹਾਲ ਦੀ ਘੜੀ ਕਿ ਕਿਸੇ ਕੋਈ ਜਥੇਬੰਦੀ ਦਾ ਜਿਹੜਾ ਕਿਸੇ ਕਿਸਮ ਦਾ ਹੱਥ ਹੋਊਗਾ। ਹਾਂ, ਉਹਨੇ ਸ਼ਰਾਰਤ ਦੇ ਤੌਰ ਦੇ ਉੱਤੇ ਕਹਿ ਲਓ ਜਾਂ ਜਿਹੜਾ ਉਹਦਾ ਬੈਗ ਚੋਰੀ ਹੋਣ ਵਾਲੀ ਜਿਹੜੀ ਉਹ ਗੱਲ ਕਰ ਰਿਹਾ, ਇਹ ਕੋਈ ਤਰੀਕਾ ਨਹੀਂ ਸੀਗਾ।
ਕਿ ਇੱਦਾਂ ਦੀ ਜਿਹੜੀ ਧਮਕੀ ਉਹ ਦੇ ਦੇਣੀ। ਪਰ ਇਹਦੇ ਨਾਲ ਇੱਕ ਸਵਾਲ ਜਿਹੜਾ ਜੀ ਵੱਡਾ ਉਹ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਦੂਸਰੇ ਗਰੁੱਪ ਦੇ ਉੱਤੇ ਕਿਰਪਾਨਾਂ ਕੱਢ ਲੈਣ ਵਾਲੇ ਜਿਹੜੇ ਨੇ ਜੀ, ਕਿ ਉਹਨੂੰ ਦੂਸਰੇ ਗਰੁੱਪ ਨੂੰ ਅਸੀਂ ਬੋਲਣ ਨਹੀਂ ਦੇਣਾ, ਉਹਨੂੰ ਮਾਈਕ ਨਹੀਂ ਲੈਣ ਦੇਣਾ, ਜਿਹੜੇ ਲੱਤਾਂ ਬਾਹਾਂ ਵੱਢਣ ਤੱਕ ਪਹੁੰਚਣ ਵਾਲੇ ਜਿਹੜੇ ਨੇ ਜੀ, ਜਦੋਂ ਸੁਰੱਖਿਆ ਦਾ ਮਾਮਲਾ ਆਉਂਦਾ ਹੈ ਟਾਸਕ ਫੋਰਸ ਜਿਹੜੀ ਹੈ ਜੀ ਉਹ ਸਹੀ ਸਟੈਂਡ ਜਿਹੜਾ ਉਹ ਕਿਉਂ ਨਹੀਂ ਲੈ ਸਕਦੀ। ਕਿਸੇ ਕਸ਼ਹਿਰਾ ਨਿਚੋੜਨ ਵਾਲੇ ਨੂੰ ਤਾਂ ਗਾਲਾਂ ਤੱਕ ਬਰਛੀਆਂ ਲੈ ਕੇ ਮਗਰ ਪੈ ਜਾਂਦੇ ਆ ਜੀ, ਪਰ ਜਿਹੜੇ ਲੁੱਟ ਘਸੁੱਟ ਵਾਲੇ ਟੋਲੇ ਨੇ ਉਹ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਗਰਮ ਨੇ ਜੀ ਦਰਬਾਰ ਸਾਹਿਬ ਸਮੂਹ ਦੇ ਵਿੱਚ। ਇਸੇ ਕਰਕੇ ਹਰ 30 ਸੈਕਿੰਡ ਬਾਅਦ ਉੱਥੇ ਇਹੀ ਬੋਲਿਆ ਜਾਂਦਾ ਜੀ ਕਿ ਆਪਣੇ ਬੈਗ ਸੰਭਾਲ ਕੇ, ਆਪਣੇ ਫੋਨ ਸੰਭਾਲ ਕੇ, ਆਪਣਾ ਪਰਸ ਜਿਹੜਾ ਜੀ ਉਹ ਸੰਭਾਲ ਕੇ। ਕਿਤੇ ਨਾ ਕਿਤੇ ਜਿਹੜੀ ਸੁਰੱਖਿਆ ਹੈ ਦਰਬਾਰ ਸਾਹਿਬ ਦੇ ਅੰਦਰ ਦੀ ਯਾਤਰੂਆਂ ਦੀ, ਉਹਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਇਸ ਬੰਦੇ ਨੇ ਖੜਾ ਕਰਵਾਇਆ ਜੀ। ਜੀ ਬਿਲਕੁਲ। ਤੇ ਦੇਖੋ ਸਾਡੀ ਐਡੀ ਵੱਡੀ ਸੰਸਥਾ ਆ ਤੇ ਉੱਥੇ ਤੁਸੀਂ ਅਨਾਊਂਸਮੈਂਟ ਦਾ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਅਨਾਊਂਸਮੈਂਟ ਹੁੰਦੀ ਆਪਣੇ ਬੈਗ ਸੰਭਾਲ ਕੇ ਰੱਖੋ, ਪਰ ਕਈ ਵਾਰੀ ਅਰਬ ਕੰਟਰੀਆਂ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਆ ਉੱਥੇ ਕਹਿੰਦੇ ਜੋ ਮਰਜ਼ੀ ਕਿਸੇ ਦਾ ਡਿੱਗ ਜਾਏ ਉਹ ਉੱਥੋਂ ਕੋਈ ਚੱਕਦਾ ਨਹੀਂ। ਸ਼ਾਇਦ ਉੱਥੇ ਜਿਹੜੀ ਸਜ਼ਾ ਆ ਉਹ ਬਹੁਤ ਜ਼ਿਆਦਾ ਆ ਜਾਂ ਡਰ ਆ, ਕੋਈ ਨਾ ਕੋਈ ਗੱਲ ਤਾਂ ਉੱਥੇ ਜ਼ਰੂਰ ਹੈਗੀ ਆ। ਅਗਲੀ ਸੌਰੀ ਤੁਹਾਡੀ ਗੱਲ ਵਿੱਚ ਹੈ ਜੀ, ਮਾਫੀ ਚਾਹੁੰਦਾ ਮੈਂ। ਜਿਹੜੇ CCTV ਕੈਮਰੇ ਜਦੋਂ ਲਗਾਏ ਗਏ ਨਾ ਜੀ, ਕੁਛ ਅੰਦਰੂਨੀ ਸੂਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਜੀ, ਮੇਰੇ ਉਹਨਾਂ ਦੇ ਨਾਲ ਅੰਮ੍ਰਿਤਸਰ ਗੱਲਬਾਤ ਹੋ ਰਹੀ ਸੀ, ਤਕਰੀਬਨ 1.5 ਕੁ ਸਾਲ ਪਹਿਲਾਂ ਦੀ ਗੱਲ ਹੈ ਜੇ ਮੈਂ ਗਲਤ ਨਹੀਂ ਤਾਂ। ਉਹਨਾਂ ਕਿਹਾ ਕਿ ਜਦੋਂ CCTV ਕੈਮਰੇ ਇਹ ਲਾਏ ਗਏ, ਜਿਹੜਾ ਕੰਟਰੋਲ ਰੂਮ ਆ ਉਹਦੇ ਵਿੱਚ ਬਹਿ ਕੇ ਦੇਖਿਆ ਗਿਆ ਤਾਂ ਕੁਝ ਹੈਰਾਨੀਜਨਕ ਤੱਥ ਜਿਹੜੇ ਸੀ ਨਾ ਜੀ ਉਹਦੇ ਵਿੱਚ ਸਾਹਮਣੇ ਆਏ। ਕਿਉਂਕਿ ਜਿਹੜੇ ਕੁਝ ਬਾਣੇ ਦੇ ਵਿੱਚ, ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਲੋਕ ਸਨ, ਉਹ ਇਹ ਜੇਬਾਂ ਵਗੈਰਾ ਜਿਹੜੀਆਂ ਸਨ ਉਹ ਕੱਟ ਰਹੇ ਸਨ। ਇਸ ਕਰਕੇ ਇਹ ਗੱਲ ਬਾਹਰ ਨਹੀਂ ਲਿਆਂਦੀ ਗਈ ਜੀ। CCTV ਥਾਂ ਦਾ ਤੇ ਲੱਗੇ ਹੋਏ ਨੇ, ਪਰ ਪ੍ਰੋਬਲਮ ਸਿਰਫ ਲਾਉਣ ਵਾਸਤੇ ਲਾਏ ਨੇ। ਜੇ ਉਹਨਾਂ ਦੇ ਉੱਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾਵੇ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਅਨਾਊਂਸਮੈਂਟ ਦੀ ਦਰਬਾਰ ਸਾਹਿਬ ਦੇ ਵਿੱਚ ਲੋੜ ਹੀ ਨਾ ਪਵੇ, ਕਿ ਜੇ ਉਹਨਾਂ ਨੂੰ ਇੰਨੇ CCTV ਕੈਮਰੇ ਲੱਗੇ ਹੋਏ ਨੇ ਜੀ, ਐਕਸਪਰਟ ਚਾਹੀਦੇ ਨੇ ਉੱਥੇ ਉਹਨਾਂ ਦੇ ਉੱਤੇ ਬੈਠਣ ਲਈ, ਜਿਹੜੇ ਕਿ ਬਿਲਕੁਲ ਤਿੱਖੀ ਨਿਗਾਹ ਰੱਖਣ ਔਰ ਉਸੇ ਵੇਲੇ ਜਿਹੜਾ ਜੀ ਉਹ ਕਾਬੂ ਕਰ ਲੈਣ। ਦਰਬਾਰ ਸਾਹਿਬ ਸਮੂਹ ਦੇ ਵਿੱਚ ਇੱਕ ਪੋਜ਼ਿਟਿਵ ਜਿਹੜੀ ਗੱਲ ਜਾਂਦੀ ਹੈ ਕਿ ਇੱਥੇ ਕਦੀ ਭਗਦੜ ਨਹੀਂ ਮਚੀ ਜੀ। ਇਹ ਜਿਹੜੇ ਬਾਕੀ ਧਾਰਮਿਕ ਸਥਾਨ ਨੇ ਨਾ ਉਹ ਹਮੇਸ਼ਾ ਸਿੱਖਣ ਦੇ ਵਾਸਤੇ ਆਉਂਦੇ ਨੇ SGPC ਤੋਂ, ਕਿ ਤੁਸੀਂ ਕਿਹੋ ਜਿਹੇ ਇੰਤਜ਼ਾਮ ਕਰਦੇ ਹੋ ਕਿ ਇੱਥੇ ਇਹ ਭਗਦੜ ਨਹੀਂ ਮਚਦੀ। ਕਦੀ ਭਗਦੜ ਦੇ ਨਾਲ ਭਾਵ ਕਿ ਜਿਵੇਂ ਆਮ ਤੁਸੀਂ ਦੇਖਿਆ ਹੋਣਾ ਜਿਹੜੇ ਦੂਰ ਦੇ ਧਾਰਮਿਕ ਸਥਾਨ ਨੇ, ਹਰ ਸਾਲ ਕਈ ਘਟਨਾਵਾਂ ਵਾਪਰਦੀਆਂ ਨੇ, ਕਿਸੇ ਨੇ ਅਫਵਾਹ ਫੈਲਾਤੀ, ਭੱਜ ਪੈਂਦੇ ਨੇ ਲੋਕ, ਔਰਤਾਂ ਤੇ ਬੱਚੇ ਥੱਲੇ ਆ ਕੇ ਦੱਬੇ ਜਾਂਦੇ ਨੇ। ਦਰਬਾਰ ਸਾਹਿਬ ਦੇ ਵਿੱਚ ਕਦੀ ਇੱਦਾਂ ਦੀ ਗੱਲ ਨਹੀਂ ਹੋਈ। ਜੇ ਉਹ ਨਹੀਂ ਹੋਈ ਤਾਂ ਇਹ ਵੀ ਰੋਕੀਆਂ ਜਾ ਸਕਦੀਆਂ ਨੇ ਜੇ ਚਾਹਿਆ ਜਾਵੇ। ਨਹੀਂ ਤਾਂ ਕਿਤੇ ਨਾ ਕਿਤੇ ਕਹਾਣੀ ਇਹ ਹੈ ਜੀ ਕਿ ਸਾਡੇ ਇੱਥੇ ਪਟਿਆਲੇ ਦੇ ਵਿੱਚ IAS ਆਫੀਸਰ ਦੀ ਚੇਨੀ ਜਿਹੜੀ ਸੀ ਉਹ ਇੱਥੇ ਗਵਾਚ ਗਈ ਜੀ। ਜਿਹੜਾ ਦੁੱਖ ਨਿਵਾਰਨ ਗੁਰਦੁਆਰਾ ਉੱਥੇ ਉਹਨੇ ਨੇੜੇ ਜਿਹੜਾ ਥਾਣਾ ਸੀਗਾ ਉੱਥੇ ਕੰਪਲੇਂਟ ਕੀਤੀ। ਥਾਣੇਦਾਰ ਨੇ ਫੋਨ ਕੀਤੇ ਕਿ 15 ਮਿੰਟਾਂ ਦੇ ਵਿੱਚ ਚੇਨੀ, 13.5 ਮਿੰਟਾਂ ਦੇ ਵਿੱਚ ਬੰਦਾ ਚੇਨੀ ਜਿਹੜਾ ਸੀ ਉੱਥੇ ਫੜਾ ਗਿਆ। ਤੁਸੀਂ ਇਸ਼ਾਰਾ ਸਮਝ ਸਕਦੇ ਹੋ ਜੀ। ਹਾਂ ਜੀ ਬਿਲਕੁਲ, ਇਸ ਤਰ੍ਹਾਂ ਦੇ ਜਿਹੜੇ ਹੈਪਨ ਆ ਕਈ ਵਾਰੀ ਹੁੰਦੇ ਆ ਜੀ। ਤੇ ਅਗਲੀ ਗੱਲਬਾਤ ਕਰੀਏ ਆਪਾਂ। ਮਲੂਕਾ ਦੇ ਜਿਹੜੀ ਵਾਈਫ ਨੇ ਇੱਕ ਫੈਂਸੀ ਨੰਬਰ ਲਿਆ। ਫੈਂਸੀ ਲੋਕਾਂ ਦੇ ਫੈਂਸੀ ਨੰਬਰ ਉਹਨਾਂ ਨੂੰ ਕਿੰਨੇ ਕੁ ਮਹਿੰਗੇ ਪੈਂਦੇ ਆ? ਮਹਿੰਗੇ ਤਾਂ ਜਿਹੜੇ ਆ ਜੀ ਉਹ ਲੈ ਲੈਣ, ਜੇ ਕੋਈ ਬੋਲੀ ਦਿੰਦਾ। ਇਹ ਧੱਕੇ ਦੇ ਨਾਲ ਗਲ ਤੇ ਅੰਗੂਠਾ ਰੱਖ ਕੇ ਲਿਆ ਸੀਗਾ ਜੀ। ਮੋਹਾਲੀ ਦੀ ਰਹਿਣ ਵਾਲੀ ਇੱਕ ਔਰਤ ਸੀ ਜੀ, ਵਰਿੰਦਰਜੀਤ ਕੌਰ। ਉਹਨੇ ਇੱਕ ਫੈਂਸੀ ਨੰਬਰ ਲਿਆ ਜੀ 0007। ਔਰ ਇਹ ਜਿਹੜਾ ਫੈਂਸੀ ਨੰਬਰ ਉਹਨੇ ਲਿਆ ਸੀਗਾ ਜੀ, ਇਹ ਬੋਲੀ ਦੇ ਉੱਤੇ ਉਹਨੇ ਲਿਆ ਜੀ। ਔਰ ਇਹ ਲਿਆ ਉਹਨੇ 2,10,000 ਰੁਪਏ ਦੇ ਉੱਤੇ ਜਿਹੜੀ ਬੋਲੀ ਸੀਗੀ ਉਹ ਜਾ ਕੇ ਜੀ ਟੁੱਟੀ। ਉਹਨੇ ਨੰਬਰ ਇਹ ਲੈ ਲਿਆ। ਉਹਨੇ ਇੱਕ ਦਿਨ ਦੇਖਿਆ ਕਿ ਜਿਹੜੀ ਇੱਕ ਹੋਰ ਗੱਡੀ ਹੈ ਇਹ ਸੇਮ ਨੰਬਰ ਦੀ ਜਾ ਰਹੀ ਹੈ। ਜਦੋਂ ਪਤਾ ਕਰਾਇਆ ਗਿਆ ਤਾਂ ਇਹ ਪਤਾ ਲੱਗਾ ਜੀ ਕਿ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਘਰ ਵਾਲੀ ਦੀ ਗੱਡੀ ਹੈ ਇਹ, ਉਹਦੇ ਨਾਂ ਦੇ ਉੱਤੇ ਉਹ ਜਾ ਰਹੀ ਹੈ। ਇਹਦੇ ਵਿੱਚ ਉਹਨੇ ਸ਼ਿਕਾਇਤ ਕੀਤੀ, ਰਿਕਾਰਡ ਫਰੋਲਿਆ ਗਿਆ। ਪੈਸੇ ਤਾਂ ਵਰਿੰਦਰਜੀਤ ਕੌਰ ਜਿਹੜੀ ਸੀ ਉਹਦੇ ਤੋਂ ਲੈ ਲਏ DTO ਨੇ, ਉਹਦਾ ਨਾਂ ਵਿੱਚੋਂ ਕੱਟ ਦਿੱਤਾ। ਉਹਦੇ ਨਾਂ ਦੇ ਉੱਤੇ ਜਿਹੜਾ ਸੀਗਾ ਜੀ, ਜਿਹੜੀ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਪਤਨੀ ਹੈ, ਉਹਦੇ ਨਾਂ ਦੇ ਉੱਤੇ ਨੰਬਰ ਜਿਹੜਾ ਸੀ ਚੜਾ ਦਿੱਤਾ। ਔਰ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ 10,000 ਰੁਪਇਆ ਜਿਹੜਾ ਜੀ ਉਹ ਦੇ ਕੇ ਇਹ ਨੰਬਰ ਉਹਨੂੰ ਅਲਾਟ ਜਿਹੜਾ ਕੀਤਾ ਗਿਆ। ਇਹ ਔਰਤ ਜਿਹੜੀ ਸੀ ਪਹਿਲਾਂ ਤਾਂ DTO ਦੇ ਧੱਕੇ ਖਾਂਦੀ ਰਹੀ, ਕਿਸੇ ਨੇ ਸੁਣਵਾਈ ਨਹੀਂ ਕੀਤੀ। ਮੁੜ ਕੇ ਜਿਹੜੀ ਹੈ ਜੀ ਉਹ ਅਦਾਲਤ ਦੇ ਵਿੱਚ ਚਲੇ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹੁਤ ਧੜੱਲੇਦਾਰ ਫੈਸਲਾ ਜਿਹੜਾ ਕੱਲ ਕੀਤਾ। ਉਹਨੇ ਇਹ ਕਿਹਾ ਕਿ ਜਿਹੜੀ ਇਹ ਔਰਤ ਹੈ, ਜਿਹੜੇ ਉਹਨੇ ਫੈਂਸੀ ਨੰਬਰ ਦੇ ਵਾਸਤੇ ਰਕਮ ਜਮ੍ਹਾਂ ਕਰਾਈ ਸੀ, ਉਹਨੂੰ ਸਣੇ ਵਿਆਜ ਜਿਹੜੇ ਆ ਉਹ ਪੈਸੇ ਮੋੜੋ।
ਦੂਜੀ ਗੱਲ ਇਹ ਆਖੀ ਗਈ ਕਿ ਜਿਹੜੀ ਰਜਿਸਟ੍ਰੇਸ਼ਨ ਠੀਕ ਹੈ ਸਿਕੰਦਰ ਸਿੰਘ ਮਲੂਕਾ ਦੀ ਪਤਨੀ ਦੇ ਨਾਂ ਦੇ ਉੱਤੇ ਕੀਤੀ ਹੋਈ ਹੈ, ਹੋਈ ਹੁਣ, ਪਰ ਉਹਦੇ ਕੋਲੋਂ ਜਿੰਨੇ ਦਾ ਨੰਬਰ ਉਹਨੇ ਲਿਆ ਸੀਗਾ 2,10,000 ਰੁਪਏ ਉਹ ਤੁਰੰਤ ਵਸੂਲੇ ਜਾਣ। DTO ਨੂੰ ਇਹ ਕਹਿ ਦਿੱਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿ ਜੇ ਤੂੰ ਪੈਸੇ ਨਹੀਂ ਲੈ ਸਕਦਾ ਸਿਕੰਦਰ ਸਿੰਘ ਮਲੂਕਾ ਦੀ ਪਤਨੀ ਤੋਂ, ਤੈਨੂੰ ਲੱਗਦਾ ਕਿ VIP ਆਪਣੀ ਜੇਬ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਜਮ੍ਹਾਂ ਕਰਾ ਖਜ਼ਾਨੇ ਦੇ ਵਿੱਚ। ਇਹ ਸਖਤ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਸੋ ਇਹ ਕਿਹੜੇ ਤਰੀਕੇ ਦੇ ਨਾਲ ਜਿਹੜੇ ਲੀਡਰ ਨੇ ਉਹ ਧੱਕੇ ਕਰਦੇ ਨੇ, ਉਹਦੀ ਇਹ ਇੱਕ ਮਿਸਾਲ ਹੈ ਕਿ ਉਹਨਾਂ ਦਾ ਟੱਬਰ ਜਿਹੜਾ ਉਹ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ ਭਾਜਪਾ ਦੀ ਤੇ ਸ਼ਿਵ ਸੈਨਾ ਦੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਰੇੜਕਾ ਪਿਆ ਹੋਇਆ, ਉਹ ਕਿੱਥੇ ਕੁ ਤੱਕ ਗੱਲ ਉਹਨਾਂ ਦੀ ਪਹੁੰਚੀ ਆ? ਗੱਲ ਕਿਸੇ ਤਣ ਪੱਤਣ ਲੱਗਦੀ ਨੀਗੀ ਜੀ। ਜਿਹੜੀ ਕੱਲ ਮੀਟਿੰਗ ਹੋਈ ਸੀਗੀ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੀ, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸ਼ਿਵ ਸੈਨਾ ਦੇ ਨਾਲ ਗੱਠਜੋੜ ਸਾਡਾ ਜਾਰੀ ਰਹੂਗਾ। ਅਸੀਂ ਇੱਕ ਫਰੈਸ਼ ਜਿਹੜਾ ਹੈ ਜੀ ਸਮਝੌਤਾ ਉਹ ਦੇਣ ਜਾ ਰਹੇ ਹਾਂ ਸ਼ਿਵ ਸੈਨਾ ਨੂੰ ਕਿ ਉਹਦੇ ਉੱਤੇ ਗੌਰ ਕਰੂਗੀ। ਸ਼ਿਵ ਸੈਨਾ ਆਪਣੀ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਜਿੰਨੀਆਂ ਸੀਟਾਂ ਅਸੀਂ ਪਹਿਲਾਂ ਭਾਜਪਾ ਨੂੰ ਛੱਡੀਆਂ ਸੀ ਓਨੀਆਂ ਹੀ ਛੱਡਣੀਆਂ ਨੇ, ਉਦੋਂ ਵੱਧ ਸਾਡੇ ਕੋਲੋਂ ਆਸ ਨਾ ਕਰੇ। ਭਾਰਤੀ ਜਨਤਾ ਪਾਰਟੀ ਨੇ ਕਾਫੀ ਜ਼ੋਰ ਲਾਇਆ ਪਰ ਗੱਲ ਜਿਹੜੀ ਕਿਸੇ ਪਾਸੇ ਬਣਦੀ ਦੀਂਦੀ ਨਹੀਂ। ਅੱਜ ਦੁਬਾਰਾ ਮੀਟਿੰਗ ਜਿਹੜੀ ਹੋਣੀ ਹੈ, ਪਰ ਅੰਦਰੋਂ ਜਿਹੜੀ ਆ ਖਬਰ ਇੱਕ ਹੋਰ ਇਹ ਨਿਕਲ ਰਹੀ ਹੈ ਕਿ ਜਿਹੜੀਆਂ ਹੋਣ ਜਾ ਰਹੀਆਂ ਚੋਣਾਂ ਨੇ ਇਸ ਮਾਮਲੇ ਦੇ ਉੱਤੇ ਜਿਹੜੇ ਕੁਝ ਸੈਨਿਕਾਂ ਨੇ, ਜਿਹੜਾ ਕੋਈ ਅੱਕ ਮਟੱਕਾ, ਉਹਨਾਂ ਨੇ ਸ਼ਰਦ ਪਵਾਰ ਦੀ ਜਿਹੜੀ MCP ਆ ਉਹਦੇ ਨਾਲ ਲਾਇਆ, ਕਿਉਂਕਿ MCP ਜਿਹੜੀ ਹੈ ਜੀ ਉਹਦਾ ਜਿਹੜੀ ਕਾਂਗਰਸ ਹੈ ਉਹਦੇ ਨਾਲ ਚੱਲ ਰਿਹਾ ਸੀਟਾਂ ਦੀ ਵੰਡ ਨੂੰ ਲੈ ਕੇ। ਉਹ ਵੀ ਕਿਸੇ ਤਣ ਪੱਤਣ ਜਿਹੜਾ ਉਹ ਨਹੀਂ ਲੱਗ ਰਿਹਾ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਸਮਝੌਤੇ ਨੂੰ ਲੈ ਕੇ ਦੋ ਚਿੱਤੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਹੁਣ ਪਤਾ ਲੱਗਾ ਜੀ ਕਿ ਸ਼ਰਦ ਪਵਾਰ ਦੇ ਨਾਲ ਅਬਦਰ ਖਾਤੇ ਜਿਹੜੀ ਆ ਉਹ ਬਾਤ ਚੱਲ ਰਹੀ ਹੈ। ਇਹਨੂੰ ਲੈ ਕੇ ਕਾਂਗਰਸ ਦੇ ਕੰਨ ਵੀ ਖੜੇ ਹੋ ਗਏ ਨੇ ਤੇ ਸ਼ਿਵ ਸੈਨਾ ਦੇ ਕੰਨ ਜਿਹੜੇ ਉਹ ਵੀ ਖੜੇ ਹੋ ਗਏ ਨੇ ਕਿ ਜੇ ਉਹਦਾ ਸਮਝੌਤਾ ਸ਼ਰਦ ਪਵਾਰ ਦੇ ਨਾਲ ਹੋ ਜਾਂਦਾ, ਸ਼ਿਵ ਸੈਨਾ ਇੰਡੀਪੈਂਡੈਂਟ ਤੌਰ ਦੇ ਉੱਤੇ ਨਹੀਂ ਜਿੱਤਦੀ ਮਹਾਰਾਸ਼ਟਰ ਦੇ ਵਿੱਚ, ਨਾ BJP ਇੰਡੀਪੈਂਡੈਂਟ ਤੌਰ ਦੇ ਉੱਤੇ ਜਿਹੜੀ ਆ ਮਹਾਰਾਸ਼ਟਰ ਦੇ ਵਿੱਚ ਜਿੱਤ ਸਕਦੀ ਹੈ। ਜੇ ਇਹ ਨਵਾਂ ਗੱਠਜੋੜ ਇਨ ਕੇਸ ਬਣਦਾ ਜਿਹੜਾ ਸ਼ਰਦ ਪਵਾਰ ਵਾਲਾ, ਤਾਂ ਫਿਰ ਇਹ ਵੀ ਹੋਊਗਾ ਜੀ, ਫਿਰ ਕਾਂਗਰਸ ਦੀ ਹਾਲਤ ਜਿਹੜੀ ਹੈ ਉਹ ਵੀ ਪਤਲੀ ਹੋ ਸਕਦੀ ਹੈ, ਕਿਉਂਕਿ ਕਾਂਗਰਸ ਸ਼ਿਵ ਸੈਨਾ ਦੇ ਨਾਲ ਸਮਝੌਤਾ ਨਹੀਂ ਕਰੂਗੀ। ਜੇ ਸਮਝੌਤਾ ਕਰਦੀ ਹੈ ਉਹ ਤਾਂ ਆਪਣੀ ਆਈਡੀਓਲੋਜੀ ਜਿਹੜੀ ਹੈ ਜੀ ਉਹਦੇ ਤੋਂ ਹੀ ਖਤਮ ਹੋ ਜੂਗੀ। ਉਹਦੇ ਵੈਸੇ ਕਾਂਗਰਸ ਦੀ ਆਈਡੀਓਲੋਜੀ ਇਹਨਾਂ ਦਿਨਾਂ ਦੇ ਵਿੱਚ ਹੈ ਹੀ ਕੋਈ ਨਹੀਂ ਗੀ। ਫਿਰ ਵੀ ਸ਼ਿਵ ਸੈਨਾ ਦੇ ਨਾਲ ਨਹੀਂ ਲੱਗਦਾ ਕਿ ਉਹ ਕਿਸੇ ਕਿਸਮ ਦਾ ਸਮਝੌਤਾ ਜਿਹੜਾ ਉਹ ਕਰ ਸਕਦੀ ਹੈ। ਅਜੇ ਜਿਹੜਾ ਇੱਕ ਬੰਦਾ ਲਾਲਾ ਟਪਕਾਈ ਜਾਂਦਾ, ਕਦੀ ਉੱਧਰ ਨੂੰ ਵੇਖਦਾ ਕਦੀ ਉੱਧਰ ਨੂੰ ਵੇਖਦਾ, ਉਹ ਰਾਜ ਠਾਕਰੇ ਆ ਕਿ ਭਾਈ ਮੇਰੇ ਕੋਲੋਂ ਵੀ 2 ਬਿੱਲੀਆਂ ਦੀ ਜਿਹੜੀ ਲੜਾਈ ਵਾਲਾ ਕੋਈ ਸਮਝੌਤਾ ਕਰਾਉਣ ਵਾਸਤੇ ਆਉਂਦਾ ਕਿ ਨਹੀਂ ਆਉਂਦਾ, ਉਹਦੇ ਵੱਲ ਅਜੇ ਕੋਈ ਨਹੀਂ ਜਾ ਰਿਹਾ। ਮਹਾਰਾਸ਼ਟਰ ਦੀ ਜਿਹੜੀ ਸਿਚੁਏਸ਼ਨ ਆ ਉਹ ਬੜੀ ਅਜੀਬੋ ਗਰੀਬ ਬਣੀ ਹੋਈ ਹੈ। ਅੱਜ ਦਾ ਦਿਨ ਬੜਾ ਅਹਿਮ ਰਹੂਗਾ, ਵੇਖਣ ਵਾਲਾ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਦਾ ਸ਼ਿਵ ਸੈਨਾ ਦੇ ਨਾਲ ਸਮਝੌਤਾ ਸਿਰੇ ਚੜ੍ਹਦਾ ਕਿ ਨਹੀਂ। ਹੋ ਸਕਦਾ ਹੈ ਕਿ ਜਿਹੜੀ ਭਾਜਪਾ ਆ ਉਹਨੇ ਸ਼ਿਵ ਸੈਨਾ ਨੂੰ ਥਾਂ ਟਿਕਾਣੇ ਰੱਖਣ ਦੇ ਵਾਸਤੇ ਸ਼ਰਦ ਪਵਾਰ ਵਾਲਾ ਪੱਤਾ ਜਿਹੜਾ ਜੀ ਉਹ ਖੇਡਿਆ ਹੋਵੇ ਜੀ। ਤੇ ਅਗਲੀ ਗੱਲ ਕਰੀਏ, ਜਿਸ ਤਰ੍ਹਾਂ ਜੀ ਮੋਦੀ ਨੇ ਯੂ ਟਰਨ ਮਾਰਿਆ ਤੇ ਮੁਸਲਮਾਨਾਂ ਦੀ ਦੇਸ਼ ਭਗਤੀ ਤੇ ਉਹਨਾਂ ਨੇ ਕਿਹਾ ਕਿ ਸ਼ੱਕ ਨਹੀਂ ਕੀਤਾ ਜਾ ਸਕਦਾ। ਕੀ ਕਾਰਨ ਹੋ ਸਕਦਾ ਇਸ ਦਾ ਯੂ ਟਰਨ ਮਾਰਨ ਦਾ? ਕਾਰਨ ਇਹ ਹੈ ਜੀ ਕਿ ਨਰਿੰਦਰ ਮੋਦੀ ਹੋਰੀ ਅਮਰੀਕਾ ਦੇ ਦੌਰੇ ਦੇ ਉੱਤੇ ਆ ਰਹੇ ਨੇ, ਤੋ ਉੱਥੇ ਉਹਨਾਂ ਦਾ ਕੁਝ ਜਿਹੜੀਆਂ ਜਥੇਬੰਦੀਆਂ ਨੇ ਉਹ ਵਿਰੋਧ ਵੀ ਕਰ ਰਹੀਆਂ ਨੇ। ਸ਼ਾਇਦ ਕਿਤੇ ਨਾ ਕਿਤੇ ਇਹ ਰੀਜ਼ਨ ਜਿਹੜਾ ਜੀ ਹੋ ਸਕਦਾ ਇਸ ਬਿਆਨ ਦੇ ਪਿੱਛੇ। ਇਹਦੇ ਤੋਂ ਵੱਧ ਤਾਂ ਹੋਰ ਕੋਈ ਸੁਹਿਰਦਤਾ ਜਿਹੜੀ ਹੈ ਜੀ ਵੱਡੀ ਉਹ ਨਹੀਂ ਦਿੰਦੀ। ਜੇ ਇਸ ਮਾਮਲੇ ਦੇ ਉੱਤੇ ਸੁਹਿਰਦਤਾ ਵੇਖਣੀ ਹੋਵੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਦਿਤਿਆ ਨਾਥ ਵਰਗੇ, ਗਿਰੀਰਾਜ ਵਰਗੇ ਲੋਕ ਨੇ, ਜਾਂ ਜਿਹੜੀ ਇਹਨਾਂ ਦੇ ਮਾਈ ਬਾਪ ਹੈ ਭਾਰਤੀ ਜਨਤਾ ਪਾਰਟੀ ਦੀ ਸੰਘ ਪਰਿਵਾਰ, ਉਹਦੇ ਆਗੂ ਤੇ ਗੋਆ ਵਾਲੇ ਹੋ ਗਏ, ਇਹਨਾਂ ਦੇ ਜਿਹੜੇ ਬਿਆਨ ਨੇ ਉਹ ਪੜ੍ਹ ਲਓ। ਉਹ ਕੀ ਕਹਿੰਦੇ ਨੇ ਨਰਿੰਦਰ ਮੋਦੀ ਹੋਰੀ ਜਿਹੜੇ ਉਹ ਕੀ ਕਹੀ ਜਾਂਦੇ ਨੇ ਜੀ। ਜੀ ਹਾਂ। ਤੇ ਜੀ ਅਗਲੀ ਗੱਲ ਕਰੀਏ, ਜਿਵੇਂ ਪੰਜਾਬ ਸਰਕਾਰ ਆ ਇਹ ਸਦਾ ਹੀ ਜਿਹੜੀ ਕੇਂਦਰ ਨੂੰ ਭੰਡਦੀ ਰਹੀ ਆ ਕਿ ਜੀ ਇਹ ਨੇ ਪੰਜਾਬ ਦੇ ਨਾਲੇ ਧੱਕਾ ਕਰਦੇ ਆ, ਤੇ ਪਰ ਇਹਨਾਂ ਦੀ ਜਿਹੜੀ ਖੇਤੀਬਾੜੀ ਦੀਆਂ ਸਕੀਮਾਂ ਸੀਗੀਆਂ ਉਸ ਦੇ ਵਿੱਚ ਆਇਆ ਹੋਇਆ ਪੈਸਾ ਵੀ ਇਹਨਾਂ ਨੇ ਜਿਹੜਾ ਵਾਪਸ ਕੀਤਾ ਆ ਕਿ ਇਹਨਾਂ ਨੇ ਵਰਤਿਆ ਹੀ ਨਹੀਂ ਕਿਤੇ। ਦੇਖੋ ਅਕਸਰ ਇਹ ਗੱਲ ਜਿਹੜੀ ਚੱਲਦੀ ਹੈ, ਇਹ ਕਿਹਾ ਜਾਂਦਾ ਕਿ ਇਹ ਤਾਂ ਕੁਛ ਲੋਕ ਨੇ ਉਹੀ ਗੱਲ ਨੂੰ ਜਿਹੜੇ ਬਦਨਾਮ ਕਰਦੇ ਨੇ, ਪਰ ਜਿਹੜੇ ਤੱਥ ਨੇ ਨਾ ਉਹ ਬੋਲਦੇ ਨੇ ਜੀ, ਜਿਹੜੇ ਦੇ ਵਿੱਚ ਸਾਰਾ ਕੁਝ ਪਿਆ ਹੋਇਆ। ਤੁਸੀਂ ਹੈਰਾਨ ਹੋਵੋਗੇ ਜਿਹੜਾ ਮਾਮਲਾ ਸਰਕਾਰ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮਤੇਈ ਮਾਂ ਵਾਲਾ ਸਲੂਕ, ਕੇਂਦਰ ਦੀ ਸਰਕਾਰ ਧੱਕਾ ਕਰਦੀ ਹੈ, ਅਸੀਂ ਜਿਹੜੇ ਆ ਜੀ ਉਹ
ਜਿਹੜੇ ਕਿਸਾਨ ਹਿੱਤਾਂ ਦੀ ਸਰਕਾਰ ਹੈ। ਪਰ ਜਿਹੜੀ ਅਸਲ ਜਿਹੜੀ ਕਹਾਣੀ ਹੈ ਜੀ ਉਹ ਕੁਝ ਹੋਰ ਕਹਿੰਦੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੇਤੀਬਾੜੀ ਨੂੰ ਲੀਹ ਤੇ ਲਿਆਉਣ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਪਾਉਣ ਦੇ ਵਿੱਚ ਉਹ ਟੋਟਲ ਤੌਰ ਦੇ ਉੱਤੇ ਫਲਾਪ ਰਹੇ ਨੇ। ਗੱਠਜੋੜ ਦੇ 2.5 ਸਾਲਾਂ ਦਾ ਲੇਖਾ ਜੋਖਾ ਕਰੀਏ, ਪਿਛਲੇ 5 ਸਾਲ ਛੱਡ ਦਿਓ, ਸੂਬਾ ਸਰਕਾਰ ਦੇ ਵੱਲੋਂ ਕੇਂਦਰੀ ਖੇਤੀ ਯੋਜਨਾਵਾਂ ਅਧੀਨ ਜਿਹੜੇ ਪੈਸਾ ਆਉਂਦਾ ਜੀ ਉਹਦੀ ਸਮੇਂ ਸਿਰ ਵਰਤੋਂ ਨਹੀਂ ਕੀਤੀ ਗਈ, ਜਿਹਦੇ ਕਰਕੇ 219 ਕਰੋੜ ਰੁਪਈਆ ਹੱਥੋਂ ਨਿਕਲ ਗਿਆ ਜੀ। ਥੋੜਾ ਬਹੁਤਾ ਨਹੀਂ, 2 ਕਰੋੜ 19 ਲੱਖ ਨਹੀਂ, 219 ਕਰੋੜ ਰੁਪਈਆ ਜਿਹੜਾ ਉਹ ਹੱਥੋਂ ਨਿਕਲ ਗਿਆ ਜੀ। 2 ਸਾਲਾਂ ਤੋਂ ਖੇਤੀ ਵਿਭਿੰਨਤਾ ਦਾ ਏਜੰਡਾ ਤਾਂ ਚੁੱਕਿਆ ਹੋਇਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਹਕੀਕਤਾਂ ਜਿਹੜੀਆਂ ਨੇ ਉਹ ਕੁਝ ਹੋਰ ਹੀ ਬਿਆਨ ਜਿਹੜੀਆਂ ਉਹ ਕਰਦੀਆਂ ਨੇ। ਜੇ ਥੋੜੀਆਂ ਨੇ ਮਿਸਾਲਾਂ ਦੇਵਾਂ ਤਾਂ RKVI ਅਧੀਨ ਸਾਲ 2012-13 ਦੇ ਦੌਰਾਨ ਕੇਂਦਰ ਦੀ ਸਰਕਾਰ ਨੇ 86 ਕਰੋੜ 83 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਆਰਥਿਕ ਤੰਗੀ ਦੇ ਚੱਲਦੇ ਕੇਂਦਰ ਸਰਕਾਰ ਤੋਂ ਮਿਲੀ ਇਹ ਰਾਸ਼ੀ ਸਰਕਾਰ ਨੇ 2012-13 ਦੇ ਅੰਦਰ ਸਿਰਫ 36 ਕਰੋੜ ਜਿਹੜੀ ਸੀ ਉਹਦੀ ਗ੍ਰਾਂਟ ਜਾਰੀ ਕੀਤੀ। ਵਿੱਤ ਵਿਭਾਗ ਦੇ ਵੱਲੋਂ ਸਮੇਂ ਦੇ ਉੱਤੇ ਗ੍ਰਾਂਟ ਜਾਰੀ ਨਾ ਕਰਨ ਕਰਕੇ, ਵਿਭਾਗ ਵੱਲੋਂ ਵਰਤੋਂ ਸਰਟੀਫਿਕੇਟ ਜਾਰੀ ਨਾ ਕਰਨ ਕਰਕੇ ਅਗਲੀ ਕਿਸ਼ਤ ਬੰਦ ਕਰ ਦਿੱਤੀ, ਨਹੀਂ ਦਿੱਤੀ। ਇਸ ਗ੍ਰਾਂਟ ਦੇ ਬਾਕੀ 50 ਕਰੋੜ ਰੁਪਏ 13-14 ਦੇ ਦੌਰਾਨ ਜਾਰੀ ਕੀਤੇ ਗਏ। ਸੂਬੇ ਦੀ ਸਰਕਾਰ ਦੇ ਵੱਲੋਂ ਖੇਤੀ ਸੈਕਟਰ ਦੀ ਗ੍ਰਾਂਟ ਦੇਰੀ ਜਾਰੀ ਕਰਨ ਦਾ ਜਿਹੜਾ ਰੁਝਾਨ ਸੀਗਾ ਜੀ ਉਹ ਪਿਛਲੇ ਸਾਲ ਦੇ ਦੌਰਾਨ ਵੀ ਜਾਰੀ ਰਿਹਾ। 13-14 ਦੇ ਦੌਰਾਨ ਕੇਂਦਰ ਸਰਕਾਰ ਨੇ 229 ਕਰੋੜ ਰੁਪਏ RKVI ਯੋਜਨਾ ਦੇ ਅਧੀਨ ਜਾਰੀ ਕੀਤੇ। ਇਹਦੇ ਵਿੱਚੋਂ ਸਿਰਫ 26 ਕਰੋੜ ਤੇ 93 ਲੱਖ ਰੁਪਏ 24 ਜੂਨ 14 ਨੂੰ ਜਾਰੀ ਕੀਤੇ ਗਏ। 25 ਕਰੋੜ 32 ਲੱਖ ਰੁਪਏ ਮਾਲੀ ਸਾਲ ਦੀ ਅੰਤਮ ਤਰੀਕ ਜਿਹੜੀ 31 ਮਾਰਚ ਨੂੰ ਜਾਰੀ ਕੀਤੇ ਗਏ। ਇਹ ਬਹੁਤੀਆਂ ਜਿਹੜੀਆਂ ਖਜ਼ਾਨੇ ਵਿੱਚੋਂ ਗ੍ਰਾਂਟ ਦੀ ਰਾਸ਼ੀ ਅਪ੍ਰੈਲ ਮਹੀਨੇ ਦੇ ਵਿੱਚ ਨਿਕਲ ਸਕੀ ਹੈ ਜੀ। ਬਾਕੀ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਰਹਿ ਗਈਆਂ। ਜਿਹੜੀ ਡਾਈਵਰਸਿਫਿਕੇਸ਼ਨ ਸੀਗੀ, ਜਿਹੜੀ ਖੇਤੀ ਵਿਭਿੰਨਤਾ ਸੀਗੀ, ਉਹਦੀ ਹਾਲਤ ਜਿਹੜੀ ਹੈ ਜੀ ਉਹ ਏਡੀ ਪਤਲੀ ਹੋ ਗਈ ਆ ਪੰਜਾਬ ਦੇ ਵਿੱਚ ਕਿ ਸਰਕਾਰ ਦਾ ਮੁੱਖ ਮਕਸਦ ਝੋਨੇ ਹੇਠਲਾ ਰਕਬਾ ਘਟਾਉਣਾ ਸੀਗਾ, ਸੌਣੀ ਦੀਆਂ ਫਸਲਾਂ ਦੀ ਢੁਕਵੇਂ ਬੀਜ ਹੋਰ ਬਾਕੀ ਸਾਰਾ ਕੁਝ ਜਿਹੜਾ ਸੀਗਾ ਉਹ ਪ੍ਰੋਵਾਈਡ ਕਰਾਉਣਾ ਸੀਗਾ, ਪਰ ਇਹਦਾ ਕੋਈ ਸਿੱਟਾ ਜਿਹੜਾ ਜੀ ਉਹ ਨਹੀਂ ਨਿਕਲਿਆ ਜੀ। ਖੇਤੀ ਮੰਤਰੀ ਨੇ ਜੀ ਤੋਤਾ ਸਿੰਘ ਹੋਰੀ, ਉਹਨਾਂ ਨੇ ਇਹ ਕਿਹਾ ਜੀ ਕਿ ਇਹਦੇ ਉੱਤੇ ਉਹ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕਰ ਸਕਦੇ ਕਿਉਂਕਿ ਉਹ ਪਹਿਲਾਂ ਖੇਤੀਬਾੜੀ ਮੰਤਰੀ ਨਹੀਂ ਸਨ। ਪਹਿਲੇ ਖੇਤੀਬਾੜੀ ਮੰਤਰੀ ਨੂੰ ਇਹ ਜਿਹੜਾ ਦੀ ਸਾਰਾ ਕੁਝ ਪੁੱਛਿਆ ਜਾ ਸਕਦਾ ਹੈ। ਤੋਤਾ ਸਿੰਘ ਹੋਰਾਂ ਨੇ ਇਹ ਜਵਾਬ ਦੇ ਦਿੱਤਾ ਕਿ ਸਰਕਾਰ ਤਾਂ ਉਹਨਾਂ ਦੀ ਹੀ ਸੀਗੀ ਨਾ ਜੀ। ਅਸਲ ਦੇ ਵਿੱਚ ਜਿਹੜੀ ਸਹੀ ਕਹਾਣੀ ਆ ਉਹ ਪੰਜਾਬ ਸਰਕਾਰ ਦੀ ਤੱਥਾਂ ਦੇ ਉੱਤੇ ਜਿਹੜੀ ਹੈ ਜੀ ਉਹ ਬੋਲਦੀ ਹੈ ਕਿ ਕੇਂਦਰ ਦੀ ਸਰਕਾਰ ਕਿੰਨਾ ਧੱਕਾ ਕਰਦੀ ਰਹੀ ਹੈ। ਕਿਉਂਕਿ ਜ਼ਿਮੀਂਦਾਰਾਂ ਨੂੰ ਖੁੱਡੇ ਲਾਈਨ ਲਾਉਣ ਦੇ ਉੱਤੇ ਜੇ ਜ਼ਿਮੀਂਦਾਰ ਜਿਹੜਾ ਖੁਸ਼ਹਾਲ ਹੋ ਗਿਆ, ਜੇ ਉਹ ਡਾਈਵਰਸਿਫਿਕੇਸ਼ਨ ਦਾ ਲਾਹਾ ਲੈ ਗਿਆ, ਜੇ ਉਹ ਦੂਜੀਆਂ ਫਸਲਾਂ ਦੇ ਵਿੱਚ ਆ ਗਿਆ ਤੇ ਫਿਰ ਆਟਾ ਦਾਲ ਸਕੀਮ ਦੇ ਵਿੱਚ ਕੌਣ ਆਊਗਾ? ਜੇ ਆਟਾ ਦਾਲ ਸਕੀਮ ਦੇ ਵਿੱਚ ਨਾ ਆਇਆ ਜ਼ਿਮੀਂਦਾਰ ਤੇ ਫਿਰ ਵੋਟਾਂ ਕੌਣ ਪਾਊਗਾ ਜੀ ਅਕਾਲੀ ਦਲ ਨੂੰ? ਤੇ ਉਹ ਫਿਰ ਉਹਨਾਂ ਨੂੰ ਕਿਵੇਂ ਦੱਸਿਆ ਜਾਊਗਾ ਕਿ ਇਹ ਗਰੀਬੜੇ ਨੇ? ਸ਼ਾਇਦ ਇਸੇ ਕਰਕੇ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਕਿਸਾਨ ਨੂੰ ਮਾਰ ਦਿੱਤਾ ਗਿਆ। ਬੇਸ਼ੱਕ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੇ ਖੁਦਕੁਸ਼ੀ ਨਹੀਂ ਕੀਤੀ, ਪਰ ਸਹੀ ਪੁੱਛੋ ਤਾਂ ਕਾਗਜ਼ਾਂ ਦੇ ਵਿੱਚ ਇੱਕ ਕਿਸਮ ਦੇ ਨਾਲ ਸਰਕਾਰ ਨੇ ਉਹਨਾਂ ਦੀ ਖੁਦਕੁਸ਼ੀ ਕਰਵਾ ਦਿੱਤੀ ਹੈ ਜੀ। ਅਜੀ ਇਸੇ ਤਰ੍ਹਾਂ ਜਿਹੜੇ ਬੈਂਸ ਭਰਾ ਆ ਇੱਥੋਂ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਆ ਤੇ ਉਹਨਾਂ ਨੇ ਵੀ ਇੱਕ ਬੜਾ ਤਿੱਖਾ ਬਿਆਨ ਦਿੱਤਾ ਆ ਕਿ ਜਿਹੜੇ ਕਿਸਾਨ ਆ ਉਹ ਬਾਦਲ ਸਰਕਾਰ ਦੇ ਹੁੰਦਿਆਂ ਹੋਇਆਂ ਮੰਡੀਆਂ ਦੇ ਵਿੱਚ ਰੋਣ ਲਈ ਮਜਬੂਰ ਹੋਣਗੇ। ਉਹ ਤਾਂ ਹਰ ਸਾਲ ਹੀ ਹੁੰਦੇ ਨੇ ਜੀ। ਤੁਸੀਂ ਦੱਸੋ ਕਿਹੜੀ ਗਿੱਦੜ ਸਿੰਘੀ ਸੀਗੀ ਜੀ ਆਪਣੇ ਕੈਪਟਨ ਅਮਰਿੰਦਰ ਸਿੰਘ ਕੋਲੇ ਜਿਹਦੇ ਤਹਿਤ 5 ਸਾਲ ਹੋ ਰਿਹਾ ਜੀ। 5 ਸਾਲ ਨਾ ਕਦੀ ਕਣਕ ਤੇ ਨਾ ਕਦੀ ਝੋਨਾ ਰੁੜਿਆ ਸੀਗਾ ਜੀ, ਕਦੀ ਵੀ ਨਹੀਂ ਸੀ ਰੁੜਿਆ। ਆਫਟਰ ਆਲ ਜੇ ਕੋਈ ਚੰਗਾ ਕਰਦਾ ਨਾ ਜੀ, ਜੇ ਤੁਹਾਡੇ ਕੋਲੇ ਕੋਈ ਪੋਜ਼ਿਟਿਵ ਚੀਜ਼ ਹੈ ਜੀ, ਮੈਂ ਕਮੈਂਟ ਲਾਊਂਗਾ ਉਹਨੂੰ ਸਿੱਖਣ ਦੇ ਵਾਸਤੇ, ਤੁਹਾਨੂੰ ਰਿਕੁਐਸਟ ਕਰਕੇ, ਤੁਹਾਨੂੰ ਬੇਨਤੀ ਕਰਕੇ ਕਿ ਮੈਨੂੰ ਵੀ ਦੱਸੋ ਤੁਸੀਂ ਕਿਹੜੇ ਤਰੀਕੇ ਦੇ ਨਾਲ ਸਿਖਾਉਂਦੇ। ਇਹ ਤਾਂ ਮੁੱਦਾ ਸੂਬੇ ਦੇ ਜਿਹੜੇ ਰੀੜ੍ਹ ਦੀ ਹੱਡੀ ਆ, ਜਿਹੜਾ ਜ਼ਿਮੀਂਦਾਰ ਆ, ਉਹਦੇ ਨਾਲ ਜੁੜਿਆ ਹੋਇਆ। ਇਹਦੇ ਉੱਤੇ ਜਿਹੜੀ ਹੈ ਜੀ ਸਿਆਸਤ, ਉਹਨੂੰ ਪਾਸੇ ਰੱਖ ਕੇ ਇਹ ਸਿੱਖ ਲੈਣਾ ਚਾਹੀਦਾ ਕਿ ਕਿਹੜੇ ਵਜ੍ਹਾ ਆ ਜਿਵੇਂ ਉਹਨੇ ਇਹ ਸਾਰਾ ਕੁਝ ਜਿਹੜਾ ਜੀ ਕੀਤਾ, ਕਿਵੇਂ ਉਹ ਕਰਦਾ ਰਿਹਾ ਜੀ ਸਾਰਾ ਕੁਝ। ਜੇ ਕੈਪਟਨ ਅਮਰਿੰਦਰ ਸਿੰਘ ਕਰ ਸਕਦਾ ਇਹ ਤੇ ਫਿਰ ਮੌਜੂਦਾ ਸਰਕਾਰ ਕਿਉਂ ਨਹੀਂ ਕਰ ਸਕਦੀ? ਉਹਦਾ ਰੀਜ਼ਨ ਹੈ ਜਿਹੜੇ ਇੰਸਪੈਕਟਰ ਨੇ ਜੀ ਉਹ ਪਰ ਬੋਰੀ ਦੇ ਹਿਸਾਬ ਦੇ ਨਾਲ ਹਿੱਸਾ ਮੰਗਦੇ ਨੇ। ਪਰ ਬੋਰੀ ਦੇ ਹਿਸਾਬ ਦੇ ਨਾਲ ਹਿੱਸਾ ਇਸ ਕਰਕੇ ਮੰਗਦੇ ਨੇ ਤੇ ਕਿ ਉੱਤੇ ਜਿਹੜਾ ਜੀ ਉਹ ਜਾਣਾ ਹਿੱਸਾ ਇਹ ਇਸ ਕਰਕੇ ਜਿਹੜੀ ਕਰਪਸ਼ਨ ਹੈ ਨਾ ਜੀ, ਕਹਿਣ ਨੂੰ ਕਿਹਾ ਜਾਂਦਾ ਜੀ ਪਟਵਾਰੀ ਰੰਗੇ ਹੱਥੀ ਕਾਬੂ। ਪਟਵਾਰੀ ਫੜ ਕੇ ਤੁਸੀਂ ਕੀ ਜਿਹੜੀ ਰਿਸ਼ਵਤਖੋਰੀ ਆ ਉਹ ਤੁਸੀਂ ਬੰਦ ਕਰ ਦਿਓਗੇ ਜੀ? ਪਟਵਾਰੀ ਉੱਤੇ ਕਿੱਥੇ ਦਿੰਦਾ? ਲੁਧਿਆਣੇ ਦੀਆਂ ਜਿਹੜੀਆਂ ਤਹਿਸੀਲਦਾਰ ਦੀਆਂ ਸੀਟਾਂ ਨੇ ਸਭ ਨੂੰ ਪਤਾ ਕਿ ਬੋਲੀ ਲੱਗਦੀ ਹੈ ਉਹਦੀ।
ਮਹਿੰਗੀ ਬੋਲੀ ਦੇ ਉੱਤੇ ਜਿਹੜੀਆਂ ਸੀਟਾਂ ਨੇ ਉਹ ਵਿਕਦੀਆਂ ਨੇ। ਬੋਲੀ ਕੌਣ ਲਾਉਂਦਾ, ਉਹ ਪੈਸੇ ਕਿੱਥੇ ਜਾਂਦੇ ਨੇ? ਜਿਹੜੇ ਅਸਲ ਦੇ ਵਿੱਚ ਸਿਉਂਕ ਲੱਗੀ ਹੋਈ ਹੈ ਜੀ ਜੜ੍ਹਾਂ ਦੇ ਵਿੱਚ, ਤੇ ਵੱਢੀ ਜਾਂਦੇ ਨੇ ਟਾਹਣੀਆਂ ਉੱਥੋਂ ਜੀ। ਜੀ ਤੇ ਅੱਗੇ ਗੱਲ ਕਰੀਏ ਜੀ, ਆਪਾਂ ਇੱਕ ਕੱਲ ਗੱਲ ਕੀਤੀ ਸੀ ਕਿ ਕਤਰ ਦੇ ਵਿੱਚੋਂ ਇੱਕ ਨੌਜਵਾਨ ਮੁੰਡੇ ਦੀ ਲਾਸ਼ ਆਈ ਸੀ। ਜਦ ਪੇਰੈਂਟਸ ਨੇ ਦੇਖਿਆ ਕਿ ਇਹ ਤਾਂ ਉਹਨਾਂ ਦੇ ਮੁੰਡੇ ਦੀ ਲਾਸ਼ ਨਹੀਂ, ਤੇ ਉਸ ਤੋਂ ਅੱਗੇ ਉਹਨਾਂ ਨੇ ਫਿਰ ਗੁਹਾਰ ਲਾਈ ਸੀ ਕਿ ਉਹਨਾਂ ਦਾ ਜਿਹੜਾ ਡੈੱਡ ਬੋਡੀ ਚਾਹੀਦੀ ਆ ਉਹਨਾਂ ਦੇ ਪੁੱਤਰ ਦੀ। ਇਹ ਬੜੀ ਦੁੱਖ ਵਾਲੀ ਜਿਹੜੀ ਗੱਲ ਸੀਗੀ ਜੀ। ਦੇਖੋ, ਕਿਸੇ ਦਾ ਜਵਾਨ ਪੁੱਤ ਉਹਦੀ ਡੈਥ ਹੋ ਗਈ ਹੋਵੇ, ਕਈ ਦਿਨ ਵਿਚਾਰੇ ਉਹਦੀ ਡੈੱਡ ਬੋਡੀ ਉਡੀਕਦੇ ਰਹੇ। ਜਦੋਂ ਡੈੱਡ ਬੋਡੀ ਆਈ, ਉਹਦਾ ਸੰਸਕਾਰ ਕਰਨ ਦੇ ਵਾਸਤੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਗਏ। ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਬਾਕਸ ਜਿਹੜਾ ਸੀ ਉਹ ਖੋਲ੍ਹਿਆ ਗਿਆ, ਉਹ ਕਿਸੇ ਹੋਰ ਦੀ ਡੈੱਡ ਬੋਡੀ ਸੀਗੀ ਜੀ। ਫਿਰ ਕਤਰ ਤੋਂ ਇਹ ਆਈ ਸੀਗੀ ਜੀ, ਕਤਰ ਦੇ ਵਿੱਚ ਇਹ ਵਾਪਸ ਜਿਹੜੀ ਆ ਜੀ ਉਹ ਮੋੜੀ ਗਈ। ਹੁਣ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਫਿਰ ਜਿਹੜੀ ਹਰਜੀਤ ਜਿਹਦੀ ਡੈਥ ਹੋ ਗਈ ਸੀ, ਉਹਦੀ ਲਾਸ਼ ਆਈ ਆ ਔਰ ਉਹਨੂੰ ਆਦਮਪੁਰ ਜਿਹੜਾ ਜੀ ਉਹ ਲਿਆਂਦਾ ਗਿਆ। ਤੁਸੀਂ ਅੰਦਾਜ਼ਾ ਲਾਓ ਜੀ, ਉਮਰ ਭਰ ਕਦੀ ਇਹ ਲੋਕ ਇਹਨਾਂ ਚੀਜ਼ਾਂ ਨੂੰ ਭੁੱਲ ਸਕਣਗੇ? ਉਹਦਾ ਜਿਹੜਾ ਪਰਿਵਾਰ, ਕਿ ਉਹਨਾਂ ਦਾ ਜਵਾਨ ਪੁੱਤ ਜਿਹੜਾ ਆਪਣੇ ਪਰਿਵਾਰ ਦਾ ਜਿਹੜਾ ਸੀਗਾ ਸਵਾਰਨ ਦੇ ਵਾਸਤੇ ਬਾਹਰ ਗਿਆ, ਉੱਥੇ ਉਹਦੀ ਡੈਥ ਹੋ ਗਈ। ਜਦੋਂ ਡੈੱਡ ਬੋਡੀ ਆਈ, ਉਹ ਕਿਸੇ ਹੋਰ ਦੀ ਆ ਗਈ। ਦੂਜੀ ਵਾਰੀ ਉਹਦੀ ਜਿਹੜੀ ਡੈੱਡ ਬੋਡੀ ਆਈ, ਇਹ ਸਾਰਾ ਕੁਝ ਦੁਬਾਰਾ ਕਿਸੇ ਨੂੰ ਰਿਪੀਟ ਕਰਨਾ ਪਵੇ, ਉਹ ਵੀ ਮੌਤ ਦੇ ਬਾਰੇ, ਤਾਂ ਕਿੰਨਾ ਕੁ ਜਿਹੜਾ ਜੀ ਉਹ ਦੁਖੀ ਹੋ ਸਕਦੇ ਨੇ ਉਹ ਬੰਦੇ। ਸੋ ਹੁਣ ਉਹਦਾ ਜਿਹੜਾ ਅੰਤਿਮ ਸੰਸਕਾਰ ਜੀ ਉਹਦੇ ਪਿੰਡ ਦੇ ਵਿੱਚ ਕਰ ਦਿੱਤਾ ਗਿਆ ਜੀ। ਦੂਜੀ ਜਿਹੜੀ ਡੈੱਡ ਬੋਡੀ ਸੀ ਉਹ ਵਾਪਸ ਭੇਜ ਦਿੱਤੀ ਗਈ ਹੈ ਜੀ। ਅੱਛਾ, ਵਾਪਸ ਭੇਜ ਦਿੱਤੀ ਗਈ ਆ। ਜਿਹੜੀ ਗਲਤ ਆਈ ਸੀ ਜੀ ਉਹ ਵਾਪਸ ਭੇਜ ਦਿੱਤੀ ਗਈ ਜੀ। ਤੇ ਜੀ ਅੱਗੇ ਗੱਲ ਕਰੀਏ, ਕਾਫੀ ਚਰਚਿਤ ਕ੍ਰਿਸਟੀ ਖਹਿਰਾ ਤੇ ਉਸਦੇ ਹਸਬੈਂਡ ਦਵਿੰਦਰ ਗਿੱਲ ਨੂੰ ਜ਼ਮਾਨਤ ਮਿਲ ਗਈ ਹੈ ਜੀ। ਜਿਹੜਾ ਕ੍ਰਿਸਟੀ ਖਹਿਰਾ ਦਾ ਹਸਬੈਂਡ ਹੈ ਜੀ ਦਵਿੰਦਰ ਗਿੱਲ, ਉਹਨੂੰ ਜ਼ਮਾਨਤ ਜਿਹੜੀ ਹੈ ਜੀ ਮਿਲ ਗਈ ਹੈ। ਬਹੁਤ ਚਰਚਿਤ ਪਿਛਲੇ ਦਿਨਾਂ ਤੋਂ ਇਹ ਰਿਹਾ ਕੋਲੋਨਾਈਜ਼ਰ ਹੈ ਜੀ, ਜਿਹਨੇ ਅਸਲ ਦੇ ਵਿੱਚ ਇੱਕ ਜਿਹਦੇ ਵਿੱਚ ਬਹੁਤੇ IPS ਅਧਿਕਾਰੀਆਂ ਦੇ ਪੈਸੇ ਜਿਹੜੇ ਉਹ ਲੱਗੇ ਹੋਏ ਨੇ। ਇੱਕ ਅਪਰਾਧਿਕ ਮਾਮਲੇ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਹੈ ਜੀ। 1 ਮਹੀਨੇ ਤੋਂ ਉਹ ਅਦਾਲਤੀ ਹਿਰਾਸਤ ਦੇ ਵਿੱਚ ਚੱਲ ਰਿਹਾ ਸੀਗਾ ਜੀ। ਪੰਜਾਬ ਪੁਲਿਸ ਦੇ ਭਗੌੜੇ IG ਗੌਤਮ ਚੀਮਾ ਦੇ ਨਾਂ ਜੁੜਨ ਕਰਕੇ ਜੀ ਦਵਿੰਦਰ ਗਿੱਲ ਇਹਨਾਂ ਦੇ ਵਿੱਚ ਬਹੁਤ ਚਰਚਿਤ ਆ। ਪੰਜਾਬ ਵਿਜੀਲੈਂਸ ਬਿਊਰੋ ਦੀ ਰਿਪੋਰਟ ਦੇ ਵਿੱਚ ਵੀ ਇਸ ਵਿਅਕਤੀ ਦੀਆਂ ਗਤੀਵਿਧੀਆਂ ਬਾਰੇ ਸ਼ੱਕ ਦੀ ਉਂਗਲ ਜਿਹੜੀ ਹੈ ਜੀ ਉਹ ਧਰੀ ਗਈ ਹੈ। ਇਹ ਮਾਮਲਾ ਤਫਤੀਸ਼ ਦੇ ਅਧੀਨ ਹੈ। ਹੁਣ ਇਹ ਪਹਿਲੇ ਮਾਮਲਿਆਂ ਦੇ ਵਿੱਚ ਤਾਂ ਉਹ ਬਾਹਰ ਆ ਗਿਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਆਈ ਹੈ ਜੀ ਜਿਹੜੀ ਰਿਪੋਰਟ ਪੰਜਾਬ ਵਿਜੀਲੈਂਸ ਦੀ, ਉਹਦੇ ਤਹਿਤ ਦਵਿੰਦਰ ਗਿੱਲ ਦੇ ਵਾਸਤੇ ਮੁਸੀਬਤ ਭਰੇ ਜਿਹੜੇ ਦਿਨ ਨੇ ਉਹ ਸਮਾਪਤ ਹੋਣ ਵਾਲੇ ਨਹੀਂ ਜੀ। ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੇ ਕੇਸਾਂ ਦੇ ਵਿੱਚ ਧਰਿਆ ਜਾ ਸਕਦਾ ਜੀ। ਤੇ ਅਖੀਰਲਾ ਮੇਰਾ ਕੁਐਸਚਨ ਹੋਊਗਾ ਜੀ ਕਿ ਜਿਵੇਂ ਕੇਂਦਰ ਸਰਕਾਰ ਨੇ ਰਾਜਾਂ ਨੂੰ ਲਿਖਿਆ ਆ ਕਿ ਜਿਹੜਾ ਤੰਬਾਕੂ ਆ ਉਹਦੇ ਤੇ ਟੈਕਸ ਵਧਾਓ, ਪਰ ਪੰਜਾਬ ਦੇ ਵਿੱਚ ਇਹ ਟੈਕਸ ਬਹੁਤ ਘੱਟ ਆ। ਪੰਜਾਬ ਦੇ ਵਿੱਚ ਤੰਬਾਕੂ ਦੇ ਉੱਤੇ ਜਿਹੜਾ ਟੈਕਸ ਹੈ ਜੀ ਇਹ ਸਭ ਤੋਂ ਘੱਟ ਹੈ, ਮੈਂ ਦੱਸਦਾ ਜੀ, ਸ਼ਾਇਦ ਕਿਉਂਕਿ ਪੰਥਕ ਸਰਕਾਰ ਹੈ ਜੀ ਇੱਥੇ। ਤੋ ਇੱਥੇ ਜਿਹੜਾ ਇਹ ਤੰਬਾਕੂ ਦੇ ਉੱਤੇ ਘੱਟ ਟੈਕਸ ਹੈ ਜੀ, ਉਹਦੀ ਵਜ੍ਹਾ ਕਰਕੇ ਸਿਗਰਟ ਜਿਹੜੀ ਉਹ ਜ਼ਿਆਦਾ ਵਿਕਦੀ ਹੈ। ਸਰਕਾਰ ਨੇ ਤਰਕੇ ਦਿੱਤਾ ਸੀਗਾ, ਅਕਾਲੀ ਸਰਕਾਰ ਨੇ, ਜਦੋਂ ਇਹ ਟੈਕਸ ਘਟਾਇਆ ਸੀਗਾ ਕਿ ਜੀ ਇੱਥੇ ਸਮਗਲਿੰਗ ਹੁੰਦੀ ਹੈ ਤੰਬਾਕੂ ਦੀ, ਇਸ ਕਰਕੇ ਅਸੀਂ ਟੈਕਸ ਜਿਹੜਾ ਜੀ ਉਹ ਘਟਾਇਆ ਜੀ। ਜਿਹੜੇ ਪੰਜਾਬ ਸਰਕਾਰ ਹੈ ਜੀ ਹੁਣ ਉਹਨੇ ਸਿਗਰਟ ਦੇ ਉੱਤੇ ਟੈਕਸ ਵਧਾਉਣ ਦੀ ਤਿਆਰੀ ਕੀਤੀ ਹੈ ਤਾਂ ਕਿ ਸਿਗਰਟ ਨੂੰ ਪੰਜਾਬ ਜਿਹੜੇ ਲੋਕ ਨੇ ਉਹਨਾਂ ਤੋਂ ਦੂਰ ਕੀਤਾ ਜਾ ਸਕੇ। ਇਹ ਐਵੇਂ ਨਹੀਂ ਕੀਤੀ ਗਈ, ਬਲਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਜੀ ਉਹਨੇ ਵਾਗਾਂ ਜਿਹੜੀਆਂ ਨੇ ਉਹ ਖਿੱਚੀਆਂ ਨੇ। ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਰਾਜ ਨੇ ਔਰ ਪੰਜਾਬ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਇਸ ਮਾਮਲੇ ਦੇ ਉੱਤੇ ਉਹ ਨਵੇਂ ਜਿਹੜੇ ਨੇ ਜੀ ਮਾਪਦੰਡ ਲਿਆਵੇ ਔਰ ਇਹ ਮਹਿੰਗਾ ਕਰੇ ਤੰਬਾਕੂ ਨੂੰ, ਸਸਤਾ ਕਰਕੇ ਤੁਸੀਂ ਲੋਕਾਂ ਨੂੰ ਤੰਬਾਕੂ ਦੇ ਉੱਤੇ ਜਿਹੜਾ ਜੀ ਉਹ ਲਾ ਰਹੇ ਹੋ। ਪੰਜਾਬ ਜਿੱਥੇ ਕਿ ਸਿੱਖਾਂ ਦੀ ਬਹੁਤ ਵਸੋਂ ਹੈ, ਉਹਦੇ ਵਾਸਤੇ ਕੇਂਦਰ ਦੀ ਸਰਕਾਰ ਨੂੰ ਇਹ ਕਹਿਣਾ ਪੈ ਰਿਹਾ ਕਿ ਇੱਥੇ ਤੰਬਾਕੂ ਘਟਾਉਣ ਦੇ ਵਾਸਤੇ ਤੁਸੀਂ ਇਹਨੂੰ ਮਹਿੰਗਾ ਕਰੋ, ਕਿਉਂਕਿ ਪੰਜਾਬ ਦੇ ਵਿੱਚ ਜੀ ਤੰਬਾਕੂ ਦੇ ਉੱਤੇ ਪੰਜਾਬ ਸਰਕਾਰ ਨੇ ਮੁੜ ਕੇ ਸਿਗਰਟ ਤੋਂ ਹੁਣ ਟੈਕਸ ਜਿਹੜਾ ਜੀ 50% ਤੋਂ ਘਟਾ ਕੇ 20% ਕਰ ਦਿੱਤਾ ਸੀਗਾ ਜੀ। ਤੁਸੀਂ ਅੰਦਾਜ਼ਾ ਲਾਓ ਕਿਸੇ ਹੋਰ ਜਗ੍ਹਾ ਦੇ ਉੱਤੇ ਇੰਨਾ ਜਿਹੜਾ ਉਹ ਨਹੀਂ ਹੈਗਾ ਜੀ। ਹੁਣ ਇਹ ਕਿਹਾ ਜਾ ਰਿਹਾ ਕਿ ਸਰਕਾਰ ਨੇ 30% ਕਰਨ ਦੀ ਯੋਜਨਾ ਬਣਾਈ ਹੈ, ਅਜੇ ਵੀ 50% ਉਹ ਨਹੀਂ ਉਹਨੇ ਜਿਹੜਾ ਜੀ ਕਰਨਾ। ਪਰ ਜਿਹੜੀਆਂ ਸਿਗਰਟ ਨੇ ਉਹਦੇ ਨਾਲ ਕਿੰਨਾ ਨੁਕਸਾਨ ਹੁੰਦਾ ਜੀ ਇਹਦਾ ਅੰਦਾਜ਼ਾ ਤੁਸੀਂ ਮੇਰਾ ਖਿਆਲ ਦੱਸਣ ਦੀ ਜ਼ਰੂਰਤ ਨਹੀਂ ਹੈ ਜੀ। ਇਸ ਵੇਲੇ ਮੈਕਸੀਮਮ ਲੋਕ ਮਰ ਰਹੇ ਨੇ, ਸਿਗਰਟ ਪੀਣ ਵਾਲਾ ਉਹਨਾਂ ਨਹੀਂ ਮਰਦਾ ਜੀ, ਜਿੰਨੇ ਸਾਡੇ ਵਰਗੇ ਜਿਹੜੇ ਉਹਨਾਂ ਸਿਗਰਟ ਪੀਣ ਵਾਲਿਆਂ ਦੇ ਕੋਈ ਨੇੜੇ ਤੇੜੇ ਉਹਦੀ ਲੰਘ ਜਾਂਦੇ, ਜਿੰਨਾ ਅਸਰ ਉਹਨਾਂ ਦੇ ਉੱਤੇ ਹੁੰਦਾ ਜੀ ਇਹਨਾਂ ਪੀਣ ਵਾਲਿਆਂ ਦੇ ਉੱਤੇ ਨਹੀਂ ਹੁੰਦਾ ਜੀ, ਉਹਨਾਂ ਨੂੰ ਜ਼ਿਆਦਾ ਮਾਰ ਰਹੇ ਨੇ ਜੀ। ਅੱਜ ਹੀ ਤੇ ਅਖੀਰ ਦੇ ਵਿੱਚ ਅਜ਼ਨਾਮਾ
ਕਿ ਲੱਗਾ ਫਿਕਰ ਜਿਹਾ ਹੋਣ ਅਕਾਲੀਆਂ ਨੂੰ, ਤੁਰ ਪਈ ਭਾਜਪਾ ਪਿੰਡਾਂ ਦੇ ਵੱਲ ਬੇਲੀ। ਲੱਗਾ ਫਿਕਰ ਜਿਹਾ ਹੋਣ ਅਕਾਲੀਆਂ ਨੂੰ, ਤੁਰ ਪਈ ਭਾਜਪਾ ਪਿੰਡਾਂ ਦੇ ਵੱਲ ਬੇਲੀ। ਲੀਡਰ ਭਾਜਪਾ ਦੇ ਆਪ ਜਾਣ ਮਗਰੋਂ ਪਹਿਲਾਂ ਸੰਘ ਨੂੰ ਦਿੰਦੇ ਹੀ ਘੱਲ ਬੇਲੀ। ਜਾ ਕੇ ਪੰਚ ਸਰਪੰਚ ਨੂੰ ਕਹਿਣ ਸਿੱਧਾ, ਸਾਰੀ ਮੁਸ਼ਕਲ ਨੂੰ ਕਰਨਗੇ ਹੱਲ ਬੇਲੀ। ਕੰਨ ਜਿਹਦੇ ਵੀ ਮਾਰੀ ਹੈ ਫੂਕ, ਉਹਨਾਂ ਜਥੇ ਦੀ ਸੁਣੀ ਨਹੀਂ ਗੱਲ ਬੇਲੀ। ਹੁੰਦੀ ਥਾਣੇ ਕਚਹਿਰੀ ਵੀ ਪੁੱਛ ਹੈ ਨਾ, ਕਾਕੇ ਹਲਕਾ ਇੰਚਾਰਜ ਨੇ ਲਾਏ ਬੇਲੀ। ਹੁੰਦੀ ਥਾਣੇ ਕਚਹਿਰੀ ਵੀ ਪੁੱਛ ਹੈ ਨਾ, ਕਾਕੇ ਹਲਕਾ ਇੰਚਾਰਜ ਨੇ ਲਾਏ ਬੇਲੀ। ਲਾਏ ਪੱਗਾਂ ਨੂੰ ਨੀਲ ਦਾ ਲਾਭ ਹੈ ਨਹੀਂ, ਬੰਦਾ ਜਾਏ ਤਾਂ ਕਿੱਧਰ ਨੂੰ ਜਾਏ ਬੇਲੀ। ਥੈਂਕ ਯੂ ਜੀ, ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।